ਫਿਰੋਜ਼ਪੁਰ ਦੇ ਵਿੱਚ ਆਰਐਸਐਸ ਦੇ ਨਾਲ ਸੰਬੰਧਿਤ ਕਿਸੇ ਬਜ਼ੁਰਗ ਦੇ ਪੋਤੇ ਦਾ ਪਿਛਲੇ ਦਿਨੀ ਕਤਲ ਹੋ ਗਿਆ ਸੀ। ਉਸ ਮਾਮਲੇ ਬਾਰੇ ਬੜਾ ਪ੍ਰਭਾਵ ਦਿੱਤਾ ਗਿਆ ਕਿ ਸਿੱਖਾਂ ਨੇ ਕਰਤਾ ਕੰਮ ਜੀ। ਪਰ ਉਸ ਮਾਮਲੇ ਵਿੱਚ ਜਿੰਨੇ ਨੌਜਵਾਨ ਇਸ ਮੌਕੇ ਗ੍ਰਿਫਤਾਰ ਹੋਏ ਨੇ, ਪੁਲਿਸ ਨੇ ਕੀਤੇ ਆ, ਭਾਰਤੀ ਪੁਲਿਸ ਨੇ, ਕਿਸੇ ਖਾਲਿਸਤਾਨ ਦੀ ਪੁਲਿਸ ਨੇ ਨਹੀਂ ਕੀਤੀ। ਉਹ ਸਾਰੇ ਦੇ ਸਾਰੇ ਲਾਲਿਆਂ ਦੇ ਮੁੰਡੇ ਨਿਕਲੇ। ਸੋ ਜਿਹੜੇ ਲੋਕ ਪਿਛਲੇ ਦਿਨਾਂ ਦੇ ਵਿੱਚ ਇਹ ਪ੍ਰਚਾਰਦੇ ਸੀ ਵੀ ਸਿੱਖਾਂ ਨੇ ਜੀ ਆਰਐਸਐਸ ਵਾਲਿਆਂ ਮਾਰਤਾ, ਸੱਚਾਈ ਇਹ ਆ ਕਿ ਇਸ ਵਾਰਦਾਤ ਸਮੇਤ ਬਹੁਤ ਵੱਡੀਆਂ ਇਸ ਮੁਲਕ ਵਿੱਚ ਵਾਰਦਾਤਾਂ ਹੋ ਰਹੀਆਂ ਨੇ ਜਿਨ੍ਹਾਂ ਦਾ ਸਿੱਖਾਂ ਨਾਲ ਜਾਂ ਸਿੱਖੀ ਨਾਲ ਕੋਈ ਸੰਬੰਧ ਨਹੀਂ ਹੁੰਦਾ। ਇੱਥੋਂ ਤੱਕ ਕਿ ਮੁਸਲਮਾਨਾਂ ਨੂੰ ਵੀ ਇਉਂ ਹੀ ਟਾਰਗੇਟ ਕੀਤਾ ਜਾਂਦਾ। ਇਸ ਮਸਲੇ ਸਮੇਤ ਆਪਾਂ ਇਸ ਗੱਲ ਨੂੰ ਸਮਝੋ ਕਿ ਸਾਡੀ ਕੌਮ ਨੂੰ ਜਿਹੜੀ ਜਰਾਇਮ ਪੇਸ਼ਾ ਕੌਮ ਵਜੋਂ ਲੋਕਾਂ 'ਚ ਬਦਨਾਮ ਕਰਨ ਦਾ ਪ੍ਰੋਜੈਕਟ ਆ, ਉਹਦੇ ਤਹਿਤ ਇਹ ਸਾਰਾ ਕੁਝ ਹੋ ਰਿਹਾ। ਇੱਥੋਂ ਤੱਕ ਕਿ ਪਿਛਲੇ ਦਿਨੀ ਜਲੰਧਰ ਦੇ ਵਿੱਚ ਇੱਕ ਬਹੁਤ ਹੌਲਨਾਕ ਘਟਨਾ ਵਾਪਰੀ। ਅੱਜ ਉਸ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਜਦੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਉੱਥੇ ਗਏ ਆ ਜਲੰਧਰ, ਉਹਨਾਂ ਨੇ ਮੀਡੀਆ ਦੇ ਸਾਹਮਣੇ ਆਪ ਆ ਕੇ ਕਿਹਾ ਕਿ ਇਹ ਜਿਹੜਾ ਪਾਪੀ ਆ ਜਿਹਨੇ ਇਸ ਬੱਚੀ ਦੇ ਨਾਲ ਐਡਾ ਹਵਾਨੀਅਤ ਵਾਲਾ ਕੁੱਤਾ ਕੰਮ ਕੀਤਾ ਹੈ, ਕਤਲ ਕੀਤਾ ਹੈ, ਇਹ ਕੋਈ ਸਿੱਖ ਨਹੀਂ ਹੈ, ਨਾ ਇਹ ਅੰਮ੍ਰਿਤਧਾਰੀ ਹੈ, ਤੇ ਡੋਰੀ ਵਾਲੀ ਕਿਰਪਾਨ ਕਿਤੋਂ ਲੈ ਕੇ ਪਾ ਲਈ ਤਾਂ ਕਿ ਲੋਕਾਂ ਨੂੰ ਲੱਗੇ ਕਿ ਇਹ ਤਾਂ ਸਿੱਖ ਆ। ਅਖੇ ਜੀ ਉਹ ਅੰਮ੍ਰਿਤਧਾਰੀ ਸੀ, ਉਹ ਤਾਂ ਭਾਈ ਸਾਬਤ ਹੋ ਗਿਆ ਵੀ ਅੰਮ੍ਰਿਤਧਾਰੀ ਨਹੀਂ ਸੀ। ਅਖੇ ਜੀ ਉਹ ਸਿੱਖ ਸੀ, ਉਹ ਤਾਂ ਸਾਬਤ ਹੋ ਗਿਆ ਜੀ। ਉਸ ਅਭਾਗੀ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਵੀ ਉਹ ਨਾ ਅੰਮ੍ਰਿਤਧਾਰੀ ਸੀ ਤੇ ਨਾ ਸਿੱਖ ਸੀ। ਤੇ ਉਹ ਲੋਕ ਜਿਹੜੇ ਪਿਛਲੇ ਦਿਨਾਂ ਤੋਂ ਸਿੱਖਾਂ ਨੂੰ ਨਜਾਇਜ਼ ਪਰੇਸ਼ਾਨ ਕਰਦੇ ਰਹੇ, ਜਲੀਲ ਕਰਦੇ ਰਹੇ, ਹਰੇਕ ਸਿੱਖ ਨੂੰ ਇਉਂ ਲੱਗਣ ਲਾਤਾ ਵੀ ਜਿਵੇਂ ਹਰੇਕ ਸਿੱਖ ਇਸ ਵਾਰਦਾਤ ਦਾ ਦੋਸ਼ੀ ਹੋ। ਕਿ ਇੱਕ ਬਹੁਤ ਵੱਡੀ ਪਲੈਨਿੰਗ ਦੇ ਤਹਿਤ ਨੈਰੇਟਿਵ ਚੱਲ ਰਿਹਾ ਕਿ ਜਦੋਂ ਵੀ ਕੋਈ ਮਾੜੀ ਚੰਗੀ ਘਟਨਾ ਵਾਪਰੇ, ਪੂਰੇ ਦੇ ਪੂਰੇ ਸਿੱਖ ਸਮਾਜ ਨੂੰ ਦੁਨੀਆ ਭਰ ਦੇ ਵਿੱਚ ਭੰਡੋ ਤਾਂ ਕਿ ਜਦੋਂ ਇਹਨਾਂ ਦੀ ਨਸਲਕੁਸ਼ੀ ਕਦੇ ਹੋਵੇ ਤਾਂ ਹਰੇਕ ਬੰਦਾ ਇਹੀ ਕਹੇ ਵੀ ਇਹਨਾਂ ਨਾਲ ਹੋਰ ਵੱਧ ਮਾੜਾ ਕਰੋ, ਇਹ ਤਾਂ ਹੈ ਹੀ ਬਹੁਤ ਭੈੜੇ। ਸੋ ਜਿਹੜੇ ਲੋਕ ਇੰਡੀਅਨ ਸਟੇਟ ਸਿਸਟਮ ਦੇ ਇਸ ਸਾਜ਼ਿਸ਼ ਦਾ ਜਾਣੇ ਅਣਜਾਣੇ ਹਿੱਸਾ ਬਣੇ ਹੋਏ ਨੇ ਕਿ ਜਦੋਂ ਵੀ ਕੋਈ ਮੌਕਾ ਮਿਲੇ ਸਿੱਖੀ ਅਤੇ ਸਿੱਖਾਂ ਨੂੰ ਟਾਰਗੇਟ ਕਰੋ, ਇਹ ਜਿਹੜੇ ਲੋਕ ਨੇ ਇਹਨਾਂ ਬਾਰੇ ਇਹੀ ਕਹਿਣਾ ਹੈ ਕਿ ਨੈਪਕਿਨ ਪੇਪਰ ਵਾਲਾ ਹਾਲ ਹੋਣਾ ਤੁਹਾਡਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਨੇ ਤੇ ਉਹਨਾਂ ਦੇ ਮਸਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਜਿਹੜੀ 1 ਦਸੰਬਰ ਤੋਂ ਭਾਰਤੀ ਪਾਰਲੀਮੈਂਟ ਦਾ ਇਜਲਾਸ ਹੋਣ ਜਾ ਰਿਹਾ, ਉਹਦੇ ਵਿੱਚ ਭਾਈ ਅਮਰਤਪਾਲ ਸਿੰਘ ਨੇ ਬਤੌਰ ਮੈਂਬਰ ਪਾਰਲੀਮੈਂਟ ਹਾਜ਼ਰੀ ਭਰਨੀ ਆ ਤੇ ਤੁਸੀਂ ਪੰਜਾਬ ਸਰਕਾਰ ਵਾਲੇ ਦੱਸੋ ਕਿਉਂਕਿ ਤੁਸੀਂ ਹੋਈ ਉਹਦੇ ਉੱਤੇ NSA ਲਾ ਕੇ ਡਿਬਰੂਗੜ੍ਹ ਜੇਲ੍ਹ ਚ ਉਹਨੂੰ ਬੰਦ ਕੀਤਾ ਹੈ। ਤਾਂ ਇਸ ਮਸਲੇ ਉੱਤੇ ਪੰਜਾਬ ਸਰਕਾਰ ਨੇ ਲੋਕ ਸਭਾ ਮੈਂਬਰ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਪੈਰੋਲ ਦੀ ਅਰਜ਼ੀ ਆ ਉਹਨੂੰ ਰੱਦ ਕਰਨ ਦੀ ਸਿਫਾਰਿਸ਼ ਕੀਤੀ ਆ। ਅੰਮ੍ਰਿਤਸਰ ਦੇ SSP ਨੇ ਤੇ DC ਨੇ ਜਿਹੜੀ ਰਿਪੋਰਟ ਬਣਾਈ ਆ ਉਹਦੇ ਵਿੱਚ ਇਹ ਲਿਖਿਆ ਕਿ ਜੀ ਮਾਹੌਲ ਖਰਾਬ ਹੋ ਜੂ ਤੇ ਇਸ ਕਰਕੇ ਅਸੀਂ ਇਸ ਪੈਰੋਲ ਨੂੰ ਓਕੇ ਨਹੀਂ ਕਰ ਸਕਦੇ, ਮਨਜ਼ੂਰ ਨਹੀਂ ਕਰ ਸਕਦੇ। ਹੁਣ ਸੋਚਣ ਵਾਲੀ ਗੱਲ ਇਹ ਆ ਕਿ ਭਾਈ ਅਮਰਤਪਾਲ ਸਿੰਘ ਨੇ ਜੇਕਰ ਇਸ ਪੈਰੋਲ ਨੂੰ ਜਾਂ ਇਸ ਅਰਜ਼ੀ ਨੂੰ ਗੌਹ ਨਾਲ ਕੋਈ ਬੰਦਾ ਬਚੇ ਤਾਂ ਸਾਫ਼ ਜੀ ਗੱਲ ਆ ਕਿ ਮੁੱਖ ਮਸਲਾ ਤਾਂ ਪਾਰਲੀਮੈਂਟ ਦੇ ਵਿੱਚ ਜਿਹੜਾ ਇਜਲਾਸ ਹੋਣਾ ਹੈ ਉੱਥੇ ਜਾਣ ਦਾ ਹੈ ਤੇ ਉਹਨਾਂ ਨੇ ਇੱਥੇ ਪੰਜਾਬ ਦੇ ਵਿੱਚ ਜਾਂ ਅੰਮ੍ਰਿਤਸਰ ਦੇ ਵਿੱਚ ਜਾਂ ਖਡੂਰ ਸਾਹਿਬ ਦੇ ਵਿੱਚ ਤਾਂ ਰਹਿਣਾ ਨਹੀਂ। ਸੋ ਇਹ ਤਾਂ ਇਲਾਜ ਜਾਂ ਹੱਲ ਲੱਭਣ ਦੀ ਗੱਲ ਹੁੰਦੀ ਆ ਕਿ ਜੇਕਰ ਡਿਬਰੂਗੜ੍ਹ ਜੇਲ੍ਹ ਤੋਂ ਸਿੱਧਾ ਦਿੱਲੀ ਲਿਜਾਇਆ ਜਾਵੇ, ਜਿਵੇਂ ਹੋਰ ਪਾਰਲੀਮੈਂਟ ਦੇ ਮੈਂਬਰਾਂ ਨੂੰ ਰਿਹਾਇਸ਼ਾਂ ਦਿੰਦੇ ਹੋ, ਸੈਕਟਰੀ ਦਿੰਦੇ ਹੋ, ਅਮਲਾ ਫੈਲਾ ਦਿੰਦੇ ਹੋ, ਜੋ ਇਸ ਭਾਰਤ ਦੇ ਤੁਹਾਡੇ ਸੰਵਿਧਾਨ ਜਾਂ ਕਾਨੂੰਨ ਦੇ ਤਹਿਤ ਇੱਕ ਪਾਰਲੀਮੈਂਟ ਦੇ ਮੈਂਬਰ ਨੂੰ ਸੁੱਖ ਸਹੂਲਤਾਂ ਮਿਲਦੀਆਂ ਨੇ, ਉਹ ਦੇਵੋ।
ਤੇ ਉਹ ਆਪਦੇ ਜਿਹੜੇ ਬਤੌਰ ਖਡੂਰ ਸਾਹਿਬ ਹਲਕੇ ਦੇ ਮੈਂਬਰ ਪਾਰਲੀਮੈਂਟ ਉਹਦੇ ਹੱਕ ਬਣਦੇ ਆ ਜਾਂ ਫਰਜ਼ ਬਣਦੇ ਆ ਉਹ ਨਿਭਾਵੇ। ਤੇ ਜਿੰਨੇ ਦਿਨ ਦਾ ਇਹ ਤੁਹਾਡਾ ਸਦਨ ਹੈ ਉਸ ਤੋਂ ਬਾਅਦ ਵਿੱਚ ਉਹ ਦੁਬਾਰਾ ਚਾਹੇ ਉਹਨੂੰ ਡਿਬਰੂਗੜ੍ਹ ਲੈ ਆਓ, ਪਰ ਉਹਦੇ ਜਿਹੜੇ ਬਤੌਰ ਮੈਂਬਰ ਪਾਰਲੀਮੈਂਟ ਹੱਕ ਬਣਦੇ ਆ ਉਹਨੂੰ ਅਦਾ ਨਾ ਕਰਨ ਦਿੱਤੇ ਜਾਣ ਤੇ ਫਿਰ ਅਗਲੀ ਜਿਹੜੀ ਕਾਰਵਾਈ ਆ ਉਹਦਾ ਰਾਹ ਲੱਭਿਆ ਜਾਵੇ। ਇਹ ਕਤਿੱਤ ਜਿਹੜੀ ਆ ਇਹ ਤਾਂ ਸਭ ਦੇ ਸਾਹਮਣੇ ਆ। ਸੋ ਆਪਾਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ ਕਿ ਉਹਨਾਂ ਦੇ ਦਿਲ ਦਿਮਾਗ ਵਿੱਚ ਇੱਕੋ ਗੱਲ ਹੈ, ਉਹਨਾਂ ਦੇ ਦਿਲ ਦਿਮਾਗ ਵਿੱਚ ਇੱਕੋ ਗੱਲ ਹੈ ਕਿ ਪਹਿਲਾਂ ਤਾਂ ਲਗਾਤਾਰ ਇਸ ਭਾਈ ਅਮਰਤਪਾਲ ਸਿੰਘ ਨੂੰ ਪਾਰਲੀਮੈਂਟ ਦੇ ਵਿੱਚ ਵੜਨ ਤੋਂ, ਇਜਲਾਸਾਂ 'ਚ ਵੜਨ ਨਾ ਦਿੱਤਾ ਜਾਵੇ। ਫਿਰ ਇਹ ਕਿਹਾ ਜਾਵੇ ਕਿ ਜੀ ਇੰਨੇ ਟਾਈਮ ਹੋ ਗਏ, ਇਹਨੇ ਸਦਨ ਜਿਹੜੇ ਆ ਜੁਆਇਨ ਨਹੀਂ ਕੀਤੇ ਤੇ ਇਹਦੀ ਜਿਹੜੀ ਮੈਂਬਰੀ ਆ ਉਹ ਖਾਰਜ ਕਰਦੇ ਆ, ਕਿਉਂਕਿ ਇਹ ਚਰਚਾ ਪਿਛਲੇ ਦਿਨਾਂ 'ਚ, ਪਿਛਲੇ ਸਮੇਂ 'ਚ ਚੱਲ ਚੁੱਕੀ ਹੈ। ਸੋ ਜਿਹੜੀ ਭਾਈ ਅਮਰਤਪਾਲ ਸਿੰਘ ਦੀ ਇਲੈਕਸ਼ਨ ਲੜਨ ਮੌਕੇ ਲੋਕਾਂ ਦੇ ਮਨਾਂ ਵਿੱਚ ਸੀਗਾ ਕਿ ਜਦੋਂ ਐਡੀ ਬਹੁ ਗਿਣਤੀ ਨਾਲ ਜਿਤਾਵਾਂਗੇ ਤਾਂ ਹੋ ਸਕਦਾ ਐਨਐਸਏ ਟੁੱਟ ਜਾਵੇ ਤੇ ਜੇਲ੍ਹ ਚੋਂ ਰਿਹਾਈ ਮਿਲ ਜੇ, ਉਹ ਕੰਮ ਵੀ ਨਹੀਂ ਹੋਇਆ। ਦੂਜੇ ਪਾਸੇ ਹੁਣ ਉਹਨੂੰ ਪਾਰਲੀਮੈਂਟ ਵਿੱਚ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਇਹ ਵੀ ਹੋ ਸਕਦਾ ਵੀ ਇਹੀ ਬਹਾਨਾ ਬਣਾ ਕੇ ਉਹਦੇ ਕੋਲੋਂ ਪਾਰਲੀਮੈਂਟ ਦੀ ਮੈਂਬਰੀ ਖੋਹਣ ਦਾ ਇੰਤਜ਼ਾਮ ਕਰਨ। ਇਹ ਜਿਹੜਾ ਸਾਰਾ ਆਪਣੇ ਸਾਹਮਣੇ ਭਾਣਾ ਵਾਪਰ ਰਿਹਾ ਇਹਦੇ ਵਿੱਚ ਇੱਕ ਪੱਖ ਇਹ ਵੀ ਹੈ ਕਿ ਇੱਕ ਸ਼ਖਸ, ਇੱਕ ਨੌਜਵਾਨ ਤੁਹਾਡੇ ਉੱਥੇ 400-500 ਉੱਥੇ ਬੈਠਾ ਹੋਣਾ ਬੀਜੇਪੀ ਦਾ, ਹੋਰਨਾਂ ਪਾਰਟੀਆਂ ਦਾ ਮੈਂਬਰ ਪਾਰਲੀਮੈਂਟ, ਉਹ ਜੇ ਉੱਥੇ 10 ਲਾਈਨਾਂ ਜਾਂ 50 ਲਾਈਨਾਂ ਬੋਲ ਵੀ ਦਊ ਤਾਂ ਜਿਸ ਭਾਰਤ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਸਾਰੇ 9ਵੇਂ ਪਾਤਸ਼ਾਹ ਦੀ ਸ਼ਹਾਦਤ ਦੀ ਗੱਲ ਕਿ ਜਿਹੜੀਆਂ ਬਾਤਾਂ ਪਿਛਲੇ ਦਿਨਾਂ 'ਚ ਆਪਾਂ ਪਾ ਰਹੇ ਹਾਂ ਉਹ ਭਾਈ ਅਮਰਤਪਾਲ ਸਿੰਘ ਵਾਰੀ ਕਿੱਥੇ ਚਲੇ ਜਾਂਦੀਆਂ ਨੇ? ਕੀ ਭਾਈ ਅਮਰਤਪਾਲ ਸਿੰਘ ਜੇ ਉੱਥੇ ਕੋਈ ਇਹੋ ਜਿਹੀਆਂ ਗੱਲਾਂ ਚਾਰ ਬੋਲ ਵੀ ਦੇਵੇ ਜਿਹੜੀਆਂ ਤੁਹਾਨੂੰ ਪਸੰਦ ਨਹੀਂ ਤਾਂ ਤੁਹਾਨੂੰ ਕਿਉਂ ਨਹੀਂ ਚੇਤਾ ਆਉਂਦਾ ਕਿ 9ਵੇਂ ਪਾਤਸ਼ਾਹ ਨੂੰ ਕਿਹੜਾ ਤੁਹਾਡਾ ਤਿਲਕ ਤੇ ਜਨੇਊ ਪਸੰਦ ਸੀ? ਸਿੱਖ ਫਲਸਫਾ ਤਾਂ ਇਹਨਾਂ ਨੂੰ ਕਰਮ ਕਾਂਡ ਮੰਨ ਕੇ ਰੱਦ ਕਰਦਾ, ਠੋਕ ਵਜਾ ਕੇ ਰੱਦ ਕਰਦਾ। ਜੇ ਕਿਸੇ ਨੂੰ ਬਹੁਤੀ ਬਿਮਾਰੀ ਆ ਤਾਂ ਉਹ ਆ ਕਿਤਾਬ ਆ ਜਿਹੜੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ, ਕਿਉਂਕਿ ਮੈਂ ਹੁਣ ਇਹ ਸਿੱਖ ਲਿਆ ਕਿ ਤੁਹਾਨੂੰ ਸਿੱਖ ਵਿਦਵਾਨਾਂ ਦੀਆਂ, ਸਿੱਖ ਫਲਸਫੇ ਨੂੰ ਜਿਹੜੇ ਪੂਰੀ ਤਰ੍ਹਾਂ ਬਿਆਨ ਕਰਦੇ ਪ੍ਰਚਾਰਕ ਨੇ ਉਹਨਾਂ ਦੀਆਂ ਗੱਲਾਂ ਨਾਲੋਂ ਵੱਧ ਯਕੀਨ ਜਿਹੜਾ ਤੁਹਾਡੇ ਆਪ ਦੇ ਬੰਦਿਆਂ ਤੇ ਹੈ। ਸੋ ਜਿਹੜੇ ਲਾਲਾ ਦੌਲਤ ਰਾਏ ਵਰਗੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਕਿਤਾਬ ਦੇ ਰਾਹੀਂ ਗੱਲ ਕਹਿੰਦੇ ਆ ਵੀ ਉਹਨਾਂ ਨੇ ਆ ਗੱਲ ਕਹੀ ਸੀ ਦੇਵੀ ਦੇਵਤਿਆਂ ਬਾਰੇ, ਗੁਰੂ ਸਾਹਿਬ ਨੇ ਕਿਹਾ ਸੀ ਕ੍ਰਿਸ਼ਨ ਵਿਸ਼ਨ ਕਬੂ ਨਾ ਧਿਆਉ, ਜਾਂ ਉਹਨਾਂ ਨੇ ਮੈਂ ਨਾ ਗਣੇਸ਼ ਪ੍ਰਥਮ ਮਨਾਉ, ਤੇ ਇਸ ਤਰੀਕੇ ਨਾਲ ਹੋਰ ਜਿੰਨੇ ਕਰਮ ਕਾਂਡ ਨੇ ਇਹਨਾਂ ਨੂੰ ਰੱਦ ਕੀਤਾ ਸੀ ਗੁਰੂ ਪਾਤਸ਼ਾਹ ਨੇ। ਸੋ ਇਸ ਖਿਆਲ ਦੇ ਤਹਿਤ ਜਦੋਂ ਗੁਰੂ ਸਾਹਿਬ ਉਸ ਸਾਰੇ ਕਾਸੇ ਲਈ ਸ਼ਹਾਦਤ ਦੇ ਸਕਦੇ ਆ ਜਿਹਨੂੰ ਉਹ ਆਪ ਨਹੀਂ ਸੀ ਮੰਨਦੇ ਕਿ ਲੋਕਾਂ ਦਾ ਹੱਕ ਆ, ਤਾਂ ਤੁਹਾਨੂੰ ਉੱਥੇ ਬੈਠਿਆਂ ਨੂੰ ਪਾਰਲੀਮੈਂਟ ਦੇ ਵਿੱਚ ਮੋਦੀ ਐਂਡ ਕੰਪਨੀ ਨੂੰ ਸ਼ਰਮ ਨਹੀਂ ਆਉਂਦੀ ਕਿ ਇੱਕ ਸਿੱਖ ਜੇਕਰ ਉਹਦੀ ਸਾਨੂੰ ਕੋਈ ਗੱਲ ਪਸੰਦ ਵੀ ਨਹੀਂ ਤੇ ਜੇ ਇੱਥੇ ਬੋਲ ਜੂ ਤਾਂ ਕੀ ਆਖਰ ਆਜੂ? ਪਰ ਇੱਕ ਬੰਦੇ ਦੀ, ਇੱਕ ਨੌਜਵਾਨ ਦੀ ਹਾਜ਼ਰੀ ਕਿਵੇਂ ਇਹਨਾਂ ਨੂੰ ਪਰੇਸ਼ਾਨ ਕਰਦੀ ਹੈ। ਦੂਜਾ ਨੌਜਵਾਨ ਭਾਈ ਸਰਬਜੀਤ ਸਿੰਘ ਆ, ਉਹ ਜਦੋਂ ਜਾਂਦਾ ਤੇ ਉਹਨੂੰ ਟਾਈਮ ਨਹੀਂ ਦਿੰਦੇ। ਇਹ ਕਿਹੋ ਜਿਹਾ ਮੁਲਕ ਆ ਤੇ ਕਿਹੋ ਜਿਹਾ ਸੰਵਿਧਾਨ ਆ, ਇਹ ਕਿਹੋ ਜਿਹਾ ਸਿਸਟਮ ਆ? ਕਿੱਥੇ ਨੇ ਉਹ ਸੰਵਿਧਾਨਕ ਆਜ਼ਾਦੀਆਂ ਜਿਹੜੇ ਕਹਿੰਦੇ ਹੁੰਦੇ ਆ ਜੀ ਇਹ ਬਹੁਤ ਵਧੀਆ ਮੁਲਕ ਆ, ਆਹ ਮੁਲਕ ਆਹ ਸੰਵਿਧਾਨ, ਜਿਹੜੇ ਸੰਵਿਧਾਨ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਨੂੰ ਲਾਗੂ ਕਰਨ ਤੋਂ ਇਹ ਮੁਲਕ ਆਕੀ ਹੋਇਆ ਫਿਰਦਾ, ਇਹਦੇ ਕਿਦੋਂ ਕੀ ਇਹਨੂੰ ਤੁਸੀਂ ਲਈ ਫਿਰਦੇ ਹੋ? ਸੋ ਭਾਈ ਅਮਰਤਪਾਲ ਸਿੰਘ ਦਾ ਇਹ ਮਸਲਾ, ਇਹ ਮੁੱਦਾ ਦੁਨੀਆ ਭਰ ਦੇ ਵਿੱਚ ਭਾਰਤੀ ਲੋਕਤੰਤਰ ਦਾ, ਡੈਮੋਕ੍ਰੇਸੀ ਦਾ ਜਿਹੜਾ ਚਿਹਰਾ ਨਾ ਉਹ ਬੇਨਕਾਬ ਕਰ ਰਿਹਾ। ਸੋ ਸਾਡੀ ਕੌਮ ਨੂੰ
ਇਹ ਨੌਜਵਾਨ ਦਾ ਮੁੱਦਾ ਚੱਕ ਕੇ ਸਾਰੇ ਸੰਸਾਰ ਵਿੱਚ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਐਵੇਂ ਨਹੀਂ ਸਾਡੀ ਕੌਮ ਦਾ ਇੱਕ ਹਿੱਸਾ ਪਾਰਲੀਮਾਨੀ ਸਿਸਟਮ ਤੋਂ ਬਾਗੀ ਹੋ ਕੇ ਕਹਿੰਦਾ ਕਿ ਕੋਈ ਫਾਇਦਾ ਨਹੀਂ। ਆ ਇੱਕ ਇਸੇ ਸਿਸਟਮ ਨੇ ਜਦੋਂ ਅੰਦਰ ਕਰਤਾ ਤਾਂ ਲੋਕਾਂ ਨੇ ਗਹਿ ਗੱਡਵੀਂ ਵੋਟ ਪਾ ਕੇ ਮੈਂਬਰ ਪਾਰਲੀਮੈਂਟ ਬਣਾਇਆ, ਪਰ ਉਹਨੂੰ ਬਾਹਰ ਤਾਂ ਕੀ ਕੱਢਣਾ ਸੀ, ਉਹਨੂੰ ਪਾਰਲੀਮੈਂਟ ਦੇ ਵਿੱਚ ਵੀ ਬੋਲਣ ਦਿੰਦੇ। ਸੋ ਇਸ ਮੁਲਕ ਦੇ ਸਿਸਟਮ ਨੂੰ ਦੁਨੀਆ ਭਰ ਦੇ ਵਿੱਚ ਐਕਸਪੋਜ਼ ਕਰਨ ਦਾ, ਇਹਨੂੰ ਲਾਹਨਤਾਂ ਪਵਾਉਣ ਦਾ ਜਿਹੜਾ ਹੈਗਾ ਕੰਮ, ਉਹ ਸਾਰੀ ਕੌਮ ਨੂੰ ਕਰਨਾ ਚਾਹੀਦਾ। ਦੂਸਰਾ ਜਿਹੜਾ ਮਸਲਾ ਹੈ ਕਿ ਫਿਰੋਜ਼ਪੁਰ ਦੇ ਵਿੱਚ ਆਰਐਸਐਸ ਦੇ ਨਾਲ ਸੰਬੰਧਿਤ ਕਿਸੇ ਬਜ਼ੁਰਗ ਦੇ ਪੋਤੇ ਦਾ ਪਿਛਲੇ ਦਿਨੀ ਕਤਲ ਹੋ ਗਿਆ ਸੀ। ਉਸ ਮਾਮਲੇ ਬਾਰੇ ਬੜਾ ਪ੍ਰਭਾਵ ਦਿੱਤਾ ਗਿਆ ਕਿ ਸਿੱਖਾਂ ਨੇ ਕਰਤਾ ਕੰਮ ਜੀ, ਪਰ ਉਸ ਮਾਮਲੇ ਵਿੱਚ ਜਿੰਨੇ ਨੌਜਵਾਨ ਇਸ ਮੌਕੇ ਗ੍ਰਿਫਤਾਰ ਹੋਏ ਨੇ, ਪੁਲਿਸ ਨੇ ਕੀਤੇ ਆ, ਭਾਰਤੀ ਪੁਲਿਸ ਨੇ, ਕਿਸੇ ਖਾਲਿਸਤਾਨ ਦੀ ਪੁਲਿਸ ਨੇ ਨਹੀਂ ਕੀਤੇ, ਉਹ ਸਾਰੇ ਦੇ ਸਾਰੇ ਲਾਲਿਆਂ ਦੇ ਮੁੰਡੇ ਨਿਕਲੇ। ਤੇ ਜਿਹੜੇ ਨੌਜਵਾਨ ਦਾ ਅੱਜ ਮੁਕਾਬਲੇ ਵਿੱਚ ਕਹਿੰਦੇ ਜੀ ਉਹ ਮਾਰਿਆ ਗਿਆ, ਬੜੀ ਹੈਰਾਨੀ ਦੀ ਗੱਲ ਆ ਬਈ ਪੁਲਿਸ ਪਾਰਟੀ ਕਹਿੰਦੀ ਵੀ ਅਸੀਂ ਹਥਿਆਰ ਕਢਵਾਉਣ ਲਈ ਉਹਨੂੰ ਨਾਲ ਲੈ ਕੇ ਜਿੱਥੇ ਗਏ ਉਹਦੇ ਸਾਥੀ ਪਹਿਲਾਂ ਹੀ ਬੈਠੇ ਸੀ ਤੇ ਉਹਨਾਂ ਨੇ ਗੋਲੀ ਚਲਾਤੀ, ਮੁਕਾਬਲਾ ਹੋ ਗਿਆ ਤੇ ਮੁਕਾਬਲੇ ਵਿੱਚ ਬਾਦਲ ਮਾਰਿਆ ਗਿਆ। ਹੁਣ ਉਹ ਬਾਦਲ ਦੇ ਨਾਲ ਅੱਗਾ ਪਿੱਛਾ ਕੁਝ ਲਾਉਣ ਤੋਂ ਪੂਰੀ ਤਰ੍ਹਾਂ ਸੁਚੇਤ ਰੂਪ ਦੇ ਵਿੱਚ ਵੀ ਕਿਸੇ ਨੂੰ ਪਤਾ ਨਾ ਲੱਗ ਜੇ, ਪਰ ਸਭ ਨੂੰ ਪਤਾ ਵੀ ਲਾਲਿਆਂ ਦਾ ਮੁੰਡਾ, ਸਿੱਖ ਨਹੀਂ ਘੱਟੋ ਘੱਟ। ਸੋ ਜਿਹੜੇ ਲੋਕ ਪਿਛਲੇ ਦਿਨਾਂ ਦੇ ਵਿੱਚ ਇਹ ਪ੍ਰਚਾਰਦੇ ਸੀ ਵੀ ਸਿੱਖਾਂ ਨੇ ਜੀ ਆਰਐਸਐਸ ਵਾਲਿਆਂ ਮਾਰਤਾ, ਸਚਾਈ ਇਹ ਆ ਕਿ ਇਸ ਵਾਰਦਾਤ ਸਮੇਤ ਬਹੁਤ ਵੱਡੀਆਂ ਇਸ ਮੁਲਕ ਵਿੱਚ ਵਾਰਦਾਤਾਂ ਹੋ ਰਹੀਆਂ ਨੇ ਜਿਨ੍ਹਾਂ ਦਾ ਸਿੱਖਾਂ ਨਾਲ ਜਾਂ ਸਿੱਖੀ ਨਾਲ ਕੋਈ ਸੰਬੰਧ ਨਹੀਂ ਹੁੰਦਾ। ਇੱਥੋਂ ਤੱਕ ਕਿ ਮੁਸਲਮਾਨਾਂ ਨੂੰ ਵੀ ਇਉਂ ਹੀ ਟਾਰਗੇਟ ਕੀਤਾ ਜਾਂਦਾ। ਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਲਾਲ ਕਿਲੇ ਦੇ ਕੋਲ ਇੱਕ ਧਮਾਕਾ ਹੋਇਆ, ਉਦੋਂ ਬਾਅਦ ਵਿੱਚ ਬੜਾ ਰੰਡੀ ਰੋਣਾ ਪਾਇਆ ਗਿਆ ਕਿ ਜੀ ਬਹੁਤ ਵੱਡੀ ਗਿਣਤੀ ਵਿੱਚ ਡਾਕਟਰ, ਮਾਸਟਰ, ਪੜ੍ਹੇ ਲਿਖੇ ਲੋਕ ਜਿਹੜੇ ਆ, ਪਰ ਇਹ ਖਬਰ ਦਿਖਾਉਣ ਵਾਲਾ ਇਸੇ ਮੁਲਕ ਦਾ ਮੀਡੀਆ ਇਹ ਦੱਸਣ ਮੌਕੇ ਚੁੱਪ ਗੁੜਪ ਹੋ ਜਾਂਦਾ ਰਿਹਾ ਕਿ ਜਿੰਨੇ ਫੜੇ ਆ ਬਹੁਤਿਆਂ ਨੂੰ ਘੰਟੇ 2 ਘੰਟੇ ਬਾਅਦ ਜਾਂ 2 ਜਾਂ 3 ਦਿਨਾਂ ਬਾਅਦ ਪੂਰਾ ਕਲੀਨ ਚਿੱਟ ਦੇ ਕੇ ਇਸੇ ਮੁਲਕ ਦੇ ਸਿਸਟਮ ਨੂੰ ਛੱਡਣਾ ਪਿਆ। ਹੁਣ ਉਹਨਾਂ ਨੂੰ ਫੜਿਆ ਕਿਉਂ ਸੀ? ਫੜਿਆ ਇਸ ਕਰਕੇ ਸੀ ਵੀ ਇੱਕ ਘਟਨਾ ਜਿਹੜੀ ਸ਼ੱਕੀ ਘਟਨਾ, ਜਿਹਦੇ ਬਾਰੇ ਅਜੇ ਕੋਈ ਪੱਕਾ ਨਹੀਂ ਵੀ ਉਹ ਕਿਵੇਂ ਹੋਈ, ਉਸ ਘਟਨਾ ਨੇ ਇੱਕ ਮੌਕਾ ਦੇਤਾ ਜਿਹਦੇ ਬਹਾਨੇ ਪੂਰੇ ਸੰਸਾਰ ਵਿੱਚ ਮੁਸਲਮਾਨਾਂ ਨੂੰ ਬਦਨਾਮ ਕੀਤਾ ਜਾ ਸਕਦਾ ਹੈ ਤੇ ਭਾਰਤੀ ਮੁਸਲਮਾਨਾਂ 'ਚ ਦਹਿਸ਼ਤ ਪਾਈ ਜਾ ਸਕਦੀ ਹੈ। ਇਵੇਂ ਦੀਆਂ ਘਟਨਾਵਾਂ ਪੰਜਾਬ ਦੇ ਖਾੜਕੂ ਲਹਿਰ ਦੇ ਦਿਨਾਂ ਵਿੱਚ ਵੀ ਵਾਪਰਾਈਆਂ ਜਾਂਦੀਆਂ ਰਹੀਆਂ ਨੇ। ਇੱਥੇ ਵੀ ਬੜੇ ਕੈਟ ਟਾਊਟ ਤੇ ਹਿੰਦੂ ਅੱਤਵਾਦੀ ਸਰਗਰਮ ਰਹੇ ਨੇ ਜਿਹੜੇ ਇਹੋ ਜਿਹੀਆਂ ਵਾਰਦਾਤਾਂ ਕਰਦੇ ਕਰਾਉਂਦੇ ਰਹੇ, ਜਿਸ ਤੋਂ ਬਾਅਦ ਵਿੱਚ ਬਣੇ ਹੋਏ ਮਾਹੌਲ ਵਿੱਚ ਜਿਹੜਾ ਪੁਲਿਸ ਤੰਤਰ ਸੀ ਉਹ ਆਮ ਬੇਦੋਸ਼ੇ ਲੋਕਾਂ ਤੇ ਸਿੱਖਾਂ ਉੱਤੇ ਜ਼ੁਲਮ ਕਰਦਾ ਰਿਹਾ। ਇਹ ਜਿਹੜੀ ਆਰਐਸਐਸ ਦੇ ਕਿਸੇ ਬੰਦੇ ਦਾ ਪੋਤਾ ਜੇ ਕਿਸੇ ਨੇ ਮਾਰਤਾ, ਉਹ ਘਟਨਾ ਦਾ ਕੀ ਵਰਤਾਰਾ ਆ, ਕਿਉਂ ਇਹ ਕਤਲ ਹੋਇਆ, ਕੀ ਇਹਦਾ ਭਾਵ ਆ, ਇਹ ਤਾਂ ਅਜੇ ਤੱਕ ਪੁਲਿਸ ਨਹੀਂ ਦੱਸ ਰਹੀ। ਇਹਨਾਂ ਦਾ ਕੋਈ ਅੰਦਰੂਨੀ ਰੌਲਾ ਹੋਣਾ, ਇਹਨਾਂ ਦਾ ਕੋਈ ਆਪਦਾ ਚੱਕਰ ਹੋਣਾ। ਸੋ ਇਸ ਮਸਲੇ ਸਮੇਤ ਆਪਾਂ ਇਸ ਗੱਲ ਨੂੰ ਸਮਝੋ ਕਿ ਸਾਡੀ ਕੌਮ ਨੂੰ ਜਿਹੜੀ ਜਰਾਇਮ ਪੇਸ਼ਾ ਕੌਮ ਵਜੋਂ ਲੋਕਾਂ 'ਚ ਬਦਨਾਮ ਕਰਨ ਦਾ ਪ੍ਰੋਜੈਕਟ ਆ, ਉਹਦੇ ਤਹਿਤ ਇਹ ਸਾਰਾ ਕੁਝ ਹੋ ਰਿਹਾ। ਇੱਥੋਂ ਤੱਕ ਕਿ ਪਿਛਲੇ ਦਿਨੀ ਜਲੰਧਰ ਦੇ ਵਿੱਚ ਇੱਕ ਬਹੁਤ ਹੌਲਨਾਕ ਘਟਨਾ ਵਾਪਰੀ। ਅੱਜ ਉਸ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਜਦੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਉੱਥੇ ਗਏ ਆ ਜਲੰਧਰ, ਉਹਨਾਂ ਨੇ ਮੀਡੀਆ ਦੇ ਸਾਹਮਣੇ ਆਪ ਆ ਕੇ ਕਿਹਾ ਕਿ ਇਹ ਜਿਹੜਾ ਪਾਪੀ ਆ ਜਿਹਨੇ ਇਸ ਬੱਚੀ ਦੇ ਨਾਲ ਐਡਾ ਹਵਾਨੀਅਤ ਵਾਲਾ ਕੁੱਤਾ ਕੰਮ ਕੀਤਾ ਹੈ, ਕਤਲ ਕੀਤਾ ਹੈ, ਇਹ ਕੋਈ ਸਿੱਖ ਨਹੀਂ ਹੈ, ਨਾ ਇਹ ਅੰਮ੍ਰਿਤਧਾਰੀ ਹੈ, ਇਹ ਪਤਾ ਨਹੀਂ ਕੌਣ ਹੈ, ਪਰ ਇਹਨੇ ਕਿਉਂਕਿ ਸਕੂਲ ਦੇ ਜਿੱਥੇ ਨੌਕਰੀ ਕਰਦਾ ਸੀ ਬੱਚਿਆਂ ਨੂੰ ਛੱਡ ਕੇ ਆਉਣ ਜਾਣ ਲਈ, ਉਸ ਸਕੂਲ ਵਾਲਿਆਂ ਦੀ
ਜਿਹੜੀ ਲੋੜ ਜਾਂ ਸ਼ਰਤ ਸੀ ਉਹਦੇ ਕਰਕੇ ਬਹਿਰੂਪੀਆ ਸੀਗਾ, ਇਹਨੇ ਆਪਣਾ ਜਿਹੜਾ ਸਿੱਖਾਂ ਵਾਲਾ ਭੇਸ ਬਣਾ ਲਿਆ ਤੇ ਡੋਰੀ ਵਾਲੀ ਕਿਰਪਾਨ ਕਿਤੋਂ ਲੈ ਕੇ ਪਾ ਲਈ ਤਾਂ ਕਿ ਲੋਕਾਂ ਨੂੰ ਲੱਗੇ ਕਿ ਇਹ ਤਾਂ ਸਿੱਖ ਆ। ਹੁਣ ਇਹ ਗੱਲ ਚਲੋ ਅੱਜ ਪਰਿਵਾਰ ਨੇ ਦੱਸੀ ਜਾਂ ਦੁਨੀਆ ਨੂੰ ਪਤਾ ਲੱਗੀ, ਵੱਖਰੀ ਗੱਲ ਆ। ਆਪਾਂ ਇਹ ਗੱਲ ਸੋਚੋ ਕਿ ਪਿਛਲੇ 3-4 ਦਿਨ ਤੋਂ ਬਹੁਤ ਸਾਰੇ ਲੋਕ ਬੜੀ ਬੇਰਹਿਮੀ ਨਾਲ ਪੂਰੀ ਦੀ ਪੂਰੀ ਸਿੱਖ ਕੌਮ ਨੂੰ, ਖਾਸ ਤੌਰ ਤੇ ਅੰਮ੍ਰਿਤਧਾਰੀ ਸਿੰਘਾਂ ਨੂੰ ਜਲੀਲ ਕਰ ਰਹੇ। ਇਹ ਜਿਹੜਾ ਕੰਮ ਆ ਇਹਦਾ ਆਧਾਰ ਕੀ ਆ? ਅਖੇ ਜੀ ਉਹ ਅੰਮ੍ਰਿਤਧਾਰੀ ਸੀ, ਉਹ ਤਾਂ ਭਾਈ ਸਾਬਤ ਹੋ ਗਿਆ ਵੀ ਅੰਮ੍ਰਿਤਧਾਰੀ ਨਹੀਂ ਸੀ। ਅਖੇ ਜੀ ਉਹ ਸਿੱਖ ਸੀ, ਉਹ ਤਾਂ ਸਾਬਤ ਹੋ ਗਿਆ ਜੀ। ਉਸ ਅਭਾਗੀ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਵੀ ਉਹ ਨਾ ਅੰਮ੍ਰਿਤਧਾਰੀ ਸੀ ਤੇ ਨਾ ਸਿੱਖ ਸੀ। ਤੇ ਉਹ ਲੋਕ ਜਿਹੜੇ ਪਿਛਲੇ ਦਿਨਾਂ ਤੋਂ ਸਿੱਖਾਂ ਨੂੰ ਨਜਾਇਜ਼ ਪਰੇਸ਼ਾਨ ਕਰਦੇ ਰਹੇ, ਜਲੀਲ ਕਰਦੇ ਰਹੇ, ਹਰੇਕ ਸਿੱਖ ਨੂੰ ਇਉਂ ਲੱਗਣ ਲਾਤਾ ਵੀ ਜਿਵੇਂ ਹਰੇਕ ਸਿੱਖ ਇਸ ਵਾਰਦਾਤ ਦਾ ਦੋਸ਼ੀ ਹੋ। ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿ ਇੱਕ ਬਹੁਤ ਵੱਡੀ ਪਲੈਨਿੰਗ ਦੇ ਤਹਿਤ ਨੈਰੇਟਿਵ ਚੱਲ ਰਿਹਾ ਕਿ ਜਦੋਂ ਵੀ ਕੋਈ ਮਾੜੀ ਚੰਗੀ ਘਟਨਾ ਵਾਪਰੇ, ਪੂਰੇ ਦੇ ਪੂਰੇ ਸਿੱਖ ਸਮਾਜ ਨੂੰ ਦੁਨੀਆ ਭਰ ਦੇ ਵਿੱਚ ਭੰਡੋ ਤਾਂ ਕਿ ਜਦੋਂ ਇਹਨਾਂ ਦੀ ਨਸਲਕੁਸ਼ੀ ਕਦੇ ਹੋਵੇ ਤਾਂ ਹਰੇਕ ਬੰਦਾ ਇਹੀ ਕਹੇ ਵੀ ਇਹਨਾਂ ਨਾਲ ਹੋਰ ਵੱਧ ਮਾੜਾ ਕਰੋ, ਇਹ ਤਾਂ ਹੈ ਹੀ ਬਹੁਤ ਭੈੜੇ। ਸੋ ਜਿਹੜੇ ਲੋਕ ਇਸ ਖੇਡ ਦਾ ਹਿੱਸਾ ਨੇ ਉਹਨਾਂ ਚੋਂ ਬਹੁਤ ਸਾਰੇ ਸਾਡੇ ਆਪ ਦੇ ਕਹਾਉਣ ਵਾਲੇ ਵੀ ਨੇ, ਸਿੱਖਾਂ ਦੇ ਘਰੇ ਜੰਮੇ ਆ, ਕਲਮਾਂ ਚੱਕੀਆਂ, ਕੈਮਰੇ ਚੱਕੇ ਤੇ ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣੇ ਹੋਏ ਨੇ। ਨੈਪਕਨ ਪੇਪਰ ਵੈਸੇ ਜਿੰਨਾ ਮਰਜ਼ੀ ਵਧੀਆ ਹੋਵੇ, ਵਧੀਆ ਕੰਪਨੀ ਦਾ ਹੋਵੇ, ਜਦੋਂ ਉਹ ਲਿਬੜ ਜਾਂਦਾ, ਜਦੋਂ ਉਹ ਗੰਦਾ ਹੋ ਜਾਂਦਾ, ਫਿਰ ਉਹਨੂੰ ਕੋਈ ਸਾਂਭ ਕੇ ਨਹੀਂ ਰੱਖਦਾ। ਇਹ ਜਿਹੜੇ ਸਿੱਖ ਜਾਂ ਹੋਰ ਪੰਜਾਬ ਦੇ ਲੋਕ ਸਿੱਖੀ ਅਤੇ ਸਿੱਖਾਂ ਨੂੰ ਬਦਨਾਮ ਕਰਨ ਵਾਲੇ ਪ੍ਰੋਜੈਕਟ ਦਾ ਹਿੱਸਾ ਬਣ ਕੇ ਸੋਸ਼ਲ ਮੀਡੀਆ ਤੇ ਜਾਂ ਦੂਜੇ ਕਿਸੇ ਮੀਡੀਆ ਦੇ ਰਾਹੀਂ ਲੱਗੇ ਹੋਏ ਨੇ, ਇਹ ਨੈਪਕਨ ਪੇਪਰ ਨੇ। ਜਿਉਂ-ਜਿਉਂ ਇਹੋ ਜਿਹੀਆਂ ਕਰਤੂਤਾਂ ਕਰਨਗੇ ਤਿਉਂ-ਤਿਉਂ ਦੁਨੀਆ 'ਚ ਬੇਨਕਾਬ ਵੀ ਹੋਣਗੇ ਤੇ ਜਦੋਂ ਬੇਨਕਾਬ ਹੋਣਗੇ ਫਿਰ ਇਹ ਉਹਨਾਂ ਦੇ ਵੀ ਕੰਮ ਦੇ ਨਹੀਂ ਰਹਿਣੇ, ਕਿਉਂਕਿ ਜਦੋਂ ਤੱਕ ਨੈਪਕਨ ਪੇਪਰ ਵਰਤਿਆ ਨਹੀਂ ਜਾਂਦਾ ਉਦੋਂ ਤੱਕ ਹੀ ਵਰਤੇ ਉਹ ਕਿਸੇ ਮਤਲਬ ਦਾ ਅਰਥ ਮਤਲਬ ਦਾ ਹੁੰਦਾ। ਫੇਰ ਤਾਂ ਜਿਵੇਂ ਥਾਣੇ ਵਾਲਿਆਂ ਦਾ ਟਾਊਟ ਬਦਨਾਮ ਹੋ ਜੇ, ਫੇਰ ਥਾਣੇ ਵਾਲੇ ਵੀ ਕਹਿ ਦਿੰਦੇ ਨੇ ਕਿ ਭਰਾਵਾ ਤੈਨੂੰ ਹੁਣ ਸਾਰਾ ਪਿੰਡ ਜਾਣਦਾ, ਤੇਰੀ ਕਿਸੇ ਗੱਲ ਦਾ ਅਸਰ ਤਾਂ ਹੁੰਦਾ ਨਹੀਂ, ਸਾਡੇ ਤੋਂ ਕੰਮ ਦਾ ਨਹੀਂ ਰਿਹਾ। ਸੋ ਜਿਹੜੇ ਲੋਕ ਇੰਡੀਅਨ ਸਟੇਟ ਸਿਸਟਮ ਦੇ ਇਸ ਸਾਜ਼ਿਸ਼ ਦਾ ਜਾਣੇ ਅਣਜਾਣੇ ਹਿੱਸਾ ਬਣੇ ਹੋਏ ਨੇ ਕਿ ਜਦੋਂ ਵੀ ਕੋਈ ਮੌਕਾ ਮਿਲੇ ਸਿੱਖੀ ਅਤੇ ਸਿੱਖਾਂ ਨੂੰ ਟਾਰਗੇਟ ਕਰੋ। ਇਹ ਜਿਹੜੇ ਲੋਕ ਨੇ ਇਹਨਾਂ ਬਾਰੇ ਇਹੀ ਕਹਿਣਾ ਕਿ ਨੈਪਕਨ ਪੇਪਰ ਵਾਲਾ ਹਾਲ ਹੋਣਾ ਥੋੜਾ। ਪਿਛਲੇ ਦਿਨੀ ਭਾਈ ਮਨਦੀਪ ਸਿੰਘ, ਜਿਹੜਾ ਸੰਦੀਪ ਸਿੰਘ ਸਨੀ ਦਾ ਭਰਾ, ਉਹ ਕੋਈ ਮੈਚਿਓਰ ਜਾਂ ਪੱਕਾ ਸਿਆਸੀ ਬੰਦਾ ਤਾਂ ਹੈ ਨਹੀਂ, ਉਹ ਤੋਂ ਮਾੜੀਆਂ ਚੰਗੀਆਂ ਗੱਲਾਂ ਕਹਾ ਕੇ ਕੌਮ ਦੇ ਵਿੱਚ ਪਾਟੋ ਧਾੜ ਵਧਾਉਣ ਦਾ ਪ੍ਰੋਜੈਕਟ ਵੀ ਚੱਲਿਆ। ਪਿਛਲੇ ਦਿਨੀ ਇਹੋ ਜੀਆਂ ਹੋਰ ਨਿੱਕੀਆਂ ਵੱਡੀਆਂ ਗੱਲਾਂ ਦੇ ਬਹਾਨੇ ਪੂਰੀ ਦੀ ਪੂਰੀ ਕੌਮ ਨੂੰ ਜਲੀਲ ਕਰਨ ਦਾ ਪ੍ਰੋਜੈਕਟ ਜਿਹੜਾ ਚੱਲ ਰਿਹਾ। ਆਪਾਂ ਕੱਲ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਦੀ ਗੱਲ ਕਰਦੇ ਸੀ। ਇਹ ਇੱਕ ਬਹੁਤ ਹੀ ਜ਼ਿਆਦਾ ਕਮੀਨੀ ਚਾਲ ਚੱਲੀ ਜਾ ਰਹੀ ਹੈ। ਇਹਨੂੰ ਸਮਝਣ ਦੀ ਲੋੜ ਹੈ ਕਿ ਕਿਵੇਂ ਸਿੱਖਾਂ ਦੇ ਨਿਆਣਿਆਂ ਦੇ ਦਿਲਾਂ 'ਚ ਹੀਣਤਾ ਭਰਨ ਦੇ ਲਈ ਕੰਮ ਚੱਲ ਰਿਹਾ ਕਿ ਤੁਹਾਡਾ ਕੋਈ ਧਰਮ ਹੈ, ਤੁਹਾਡੀ ਕੋਈ ਗੱਲ ਆ, ਤੁਸੀਂ ਤਾਂ ਐਵੇਂ ਬਸ ਗਲਤ ਜੀ ਗੱਲ ਨੂੰ, ਇਹ ਚੀਜ਼ ਨੂੰ ਸਮਝਣ ਦੀ ਲੋੜ ਹੈ। ਖੈਰ, ਅੱਜ ਆਪਾਂ ਬੱਕਰੀ ਦੀ ਵੀ ਗੱਲ ਕਰਨੀ। ਹੁਣ ਇਹ ਗੱਲ ਬੜੀ ਅਜੀਬ ਲੱਗੂ ਕਿ ਸ਼ੇਰਾਂ ਵਰਗੀ ਕੌਮ ਹੋਵੇ, ਸ਼ੇਰਾਂ ਦੀਆਂ ਬਾਤਾਂ ਪਾਉਣੀਆਂ ਚਾਹੀਦੀਆਂ। ਬੱਕਰੀ ਉਹ ਜੀ ਜਿਹੜੀ ਕਹਿੰਦੇ ਆ ਬਈ ਦੁੱਧ ਤਾਂ ਦਿੰਦੀ ਹੁੰਦੀ ਆ ਪਰ ਮੀਂਗਣਾ ਪਾ ਕੇ। ਸੋ ਅੱਜ ਭਾਰਤੀ ਬੱਕਰੀ ਨੇ ਫੇਰ ਮੀਂਗਣਾ ਪਾ ਕੇ ਦੁੱਧ ਦਿੱਤਾ। ਇਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਾਮਲੇ ਵਿੱਚ ਐਲਾਨ ਆ ਚੁੱਕਿਆ ਕਿ ਜਲਦੀ ਤੋਂ ਜਲਦੀ ਸੈਨੇਟ ਦੀਆਂ ਜਿਹੜੀਆਂ ਚੋਣਾਂ ਨੇ ਉਹ ਕਰਵਾਈਆਂ ਜਾਣਗੀਆਂ। ਪਿਛਲੇ ਕਈ ਦਿਨਾਂ ਤੋਂ, ਮਹੀਨਾ ਹੀ ਹੋ ਗਿਆ, ਇਸ ਰੌਲੇ ਦੇ ਉੱਤੇ ਕਿ ਜੀ ਸੈਨੇਟ ਦੀਆਂ ਚੋਣਾਂ ਨਹੀਂ ਕਰਾਉਂਦੇ ਕਿਉਂਕਿ ਬੀਜੇਪੀ ਕਬਜ਼ਾ ਕਰਨਾ ਚਾਹੁੰਦੀ ਸੀ। ਭਗਵਾਂ ਬ੍ਰਿਗੇਡ ਪੂਰੇ ਧੜੱਲੇ ਨਾਲ ਪੰਜਾਬ ਤੋਂ
ਇਹ ਯੂਨੀਵਰਸਿਟੀ ਖੋਣ ਦੇ ਲਈ, ਪਰ ਆਖਰ ਝੁਕਤੀ ਹੈ ਦੁਨੀਆ, ਝੁਕਾਣੇ ਵਾਲਾ ਚਾਹੀਏ। ਜਿਨ੍ਹਾਂ ਨੂੰ ਲੱਗਦਾ ਸੀ ਇਹ ਨੌਜਵਾਨ ਬੱਚੇ ਕੀ ਕਰ ਲੈਣਗੇ, ਅੱਜ ਸੈਨੇਟ ਦੀਆਂ ਚੋਣਾਂ ਬਹਾਲ ਕਰਨ ਦਾ, ਚੋਣਾਂ ਦੇ ਬਾਰੇ ਅੱਜ ਫੈਸਲਾ ਜਿਹੜਾ ਉਹ ਆ ਗਿਆ। ਪਰ ਸਭ ਤੋਂ ਜਿਹੜੀ ਵਧੀਆ ਗੱਲ ਮੈਨੂੰ ਲੱਗੀ ਕਿ ਜਦੋਂ ਵੀ ਜਿੱਥੇ ਵੀ ਇਹ ਖਬਰ ਪੋਸਟ ਹੋਈ, ਹਰੇਕ ਨੇ ਇੱਕੋ ਗੱਲ ਕਹੀ ਆ, ਯਕੀਨ ਨਾ ਕਰਿਓ ਇਹਨਾਂ ਦਾ, ਇਹ ਬੜੇ ਝੂਠੇ ਨੇ। ਆਹ ਗੱਲ ਜੇਕਰ ਸਾਡੇ ਦਿਲ ਦਿਮਾਗ 'ਚ ਵਸ ਜੇ ਕਿ ਇਹਨਾਂ ਦਾ ਯਕੀਨ ਨਹੀਂ ਕਰਨਾ, ਇਹ ਇੱਕ ਸਾਡੀ ਪ੍ਰਾਪਤੀ ਹੋਊਗੀ। ਮੈਂ ਇੱਥੇ ਲਾਲਾ ਦੌਲਤ ਰਾਏ ਵਾਲੀ ਕਿਤਾਬ ਫੇਰ ਚੱਕ ਲੈਣਾ। ਇਹਦੇ 'ਚ ਦੋ ਨੁਕਤੇ ਮੈਂ ਸਾਂਝੇ ਕਰਨੇ ਚਾਹੁੰਦਾ। 10ਵੇਂ ਪਾਤਸ਼ਾਹ ਨਾਲ ਸੰਬੰਧਿਤ ਇਤਿਹਾਸ ਵਿੱਚ ਲਾਲਾ ਦੌਲਤ ਰਾਏ ਲਿਖਦਾ ਹੈ ਕਿ ਇੱਥੋਂ ਪਿਛਲੀ ਰਾਤ ਚੱਲ ਕੇ ਕਸਬਾ ਮਾਛੀਵਾੜੇ ਦੇ ਚੜ੍ਹਦੇ ਪਾਸੇ ਇੱਕ ਬਾਗ ਵਿੱਚ ਦਿਨ ਵੇਲੇ ਗੁਰੂ ਜੀ ਟਿਕੇ ਰਹੇ। ਇਸ ਬਾਗ ਵਿੱਚ ਗੁਰੂ ਜੀ ਦੀ ਯਾਦ ਵਿੱਚ ਇੱਕ ਯਾਦਗਾਰ ਚਰਨ ਕਮਲ ਦੇ ਨਾਮ ਤੇ ਬਣੀ ਹੋਈ ਹੈ। ਉੱਥੇ ਦੋ ਪਠਾਨ ਭਰਾ ਨਵੀ ਖਾਂ ਤੇ ਗਨੀ ਖਾਂ ਆਪਣੇ ਬਾਗ ਦੀ ਸੈਰ ਨੂੰ ਆਏ ਤਾਂ ਉਹਨਾਂ ਨੇ ਗੁਰੂ ਜੀ ਨੂੰ ਪਛਾਣ ਲਿਆ। ਗੁਰੂ ਜੀ ਪਾਸ ਉਹ ਘੋੜੇ ਵੇਚਿਆ ਕਰਦੇ ਸਨ। ਗੁਰੂ ਜੀ ਦੀ ਪੋਸ਼ਾਕ ਤੇ ਪਹਿਰਾਵੇ ਤੋਂ ਉਹਨਾਂ ਅਨੁਮਾਨ ਲਾ ਲਿਆ ਕਿ ਗੁਰੂ ਜੀ ਰਣ ਤੱਤੇ ਵਿੱਚੋਂ ਹੀ ਨਿਕਲ ਕੇ ਆ ਰਹੇ ਨੇ। ਭਾਵੇਂ ਉਹ ਮੁਸਲਮਾਨ ਸਨ, ਪਰ ਗੁਰੂ ਜੀ ਦੇ ਅਹਿਸਾਨਮੰਦ ਸਨ ਤੇ ਗੁਰੂ ਜੀ ਕੋਲੋਂ ਕਾਫੀ ਲਾਭ ਉਠਾ ਚੁੱਕੇ ਸਨ। ਉਹਨਾਂ ਨੇ ਆਪਣੇ ਫਰਜ਼ ਦੀ ਪਾਲਣਾ ਕੀਤੀ, ਨਮਕ ਹਰਾਮੀ ਨਹੀਂ ਬਣੇ ਤੇ ਨਾ ਹੀ ਗੁਰੂ ਜੀ ਦੇ ਅਹਿਸਾਨ ਭੁਲਾਏ ਤੇ ਅਕਿਰਤ ਘਣਤਾ ਦੇ ਕਮੀਨੇ ਦਾਗ ਤੋਂ ਆਪਣੇ ਆਪ ਨੂੰ ਬਚਾਇਆ। ਉਹਨਾਂ ਨੇ ਗੁਰੂ ਜੀ ਦਾ ਰਾਜ ਫਾਸ਼ ਨਹੀਂ ਹੋਣ ਦਿੱਤਾ, ਫੌਜ ਨੂੰ ਖਬਰ ਨਹੀਂ ਦਿੱਤੀ, ਸਗੋਂ ਆਪਣੀ ਹਿਫਾਜ਼ਤ ਵਿੱਚ ਗੁਰੂ ਜੀ ਨੂੰ ਬਹਿਲੋਲਪੁਰ ਤੱਕ ਪਹੁੰਚਾ ਦਿੱਤਾ। ਇਹ ਲਾਲਾ ਦੌਲਤ ਰਾਏ ਦਾ ਲਿਖਿਆ ਹੋਇਆ। ਹੁਣ ਇਹਦੇ ਨਾਲ ਦਾ ਹੀ ਪਹਿਰਾ, ਨਾਲ ਦੇ ਹੀ ਸਫੇ ਤੋਂ ਮੈਂ ਪੜ੍ਹ ਰਿਹਾ। ਉਹ ਕਿਤਨੇ ਮੁਬਾਰਕ ਸਨ ਜੋ ਗੁਰੂ ਜੀ ਨੂੰ ਇੰਜ ਲੈ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਹਿੰਮਤ ਤੇ ਦਲੇਰੀ ਤੋਂ ਕੰਮ ਲਿਆ ਤੇ ਮੁਸਲਮਾਨਾਂ ਦੇ ਘਰ ਪਨਾਹ ਲਈ। ਇਹ ਗੱਲ ਬੜੀ ਅਜੀਬ ਮਾਲੂਮ ਹੁੰਦੀ ਹੈ ਤੇ ਸਵਾਲ ਉੱਠਦਾ ਹੈ ਕਿ ਅਜਿਹੇ ਆੜੇ ਤੇ ਨਾਜ਼ੁਕ ਸਮੇਂ ਗੁਰੂ ਜੀ ਨੇ ਮੁਸਲਮਾਨਾਂ ਕੋਲ ਪਨਾਹ ਕਿਉਂ ਲਈ। ਇੱਥੇ ਜਿੱਥੇ ਖਤਰਾ ਜ਼ਿਆਦਾ ਸੀ ਤੇ ਸਹਾਇਤਾ ਦੀ ਆਸ ਬਹੁਤ ਘੱਟ। ਕਾਰਨ ਇਹ ਮਾਲੂਮ ਹੁੰਦਾ ਹੈ ਕਿ ਗੁਰੂ ਜੀ ਬੜੇ ਨਬਜ਼ ਸ਼ਨਾਸ਼, ਮੌਕੇ ਦੀ ਨਬਜ਼ ਪਛਾਣਨ ਵਾਲੇ ਤੇ ਮੌਕੇ ਦੀ ਪਛਾਣ ਕਰਨ ਵਾਲੇ ਸੀ ਤੇ ਉਸ ਸਮੇਂ ਇਸ ਇਲਾਕੇ ਵਿੱਚ ਨੇੜੇ ਤੇੜੇ ਉਹਨਾਂ ਨੂੰ ਆਪਣਾ ਸਿੱਖ ਸੇਵਕ ਕੋਈ ਦਿਖਾਈ ਨਹੀਂ ਦਿੱਤਾ ਜਿੱਥੇ ਉਹ ਜਾ ਕੇ ਪਨਾਹ ਲੈਂਦੇ। ਹਿੰਦੂਆਂ ਦੀ ਬੁਜ਼ਦਿਲੀ ਤੇ ਖੁਦਗਰਜੀ ਉੱਤੇ ਉਹਨਾਂ ਨੂੰ ਭਰੋਸਾ ਨਹੀਂ ਸੀ ਰਿਹਾ। ਸੱਚਮੁੱਚ ਜੇ ਉਹ ਕਿਸੇ ਖੱਤਰੀ ਜਾਂ ਬਾਹਮਣ ਦੇ ਘਰ ਪਨਾਹ ਲੈਂਦੇ ਤਾਂ ਉਹ ਗੁਰੂ ਜੀ ਨੂੰ, ਉਹ ਜ਼ਰੂਰ ਹੀ ਉਹਨਾਂ ਨੂੰ ਖਤਮ ਕਰਨ ਵਾਸਤੇ ਜ਼ਹਿਰ ਮਿਲਾ ਕੇ ਸ਼ਰਬਤ ਪੀਣ ਲਈ ਹਾਜ਼ਰ ਕਰਦਾ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਤਜਰਬਾਕਾਰ ਅੱਖ ਨਾਲ ਵੇਖ ਲਿਆ ਕਿ ਹਿੰਦੂ ਭਰੋਸੇਯੋਗ ਨਹੀਂ। ਗੁਰੂ ਜੀ ਦਾ ਤਜਰਬਾ ਠੀਕ ਨਿਕਲਿਆ। ਮੁਸਲਮਾਨਾਂ ਨੇ ਉਹਨਾਂ ਨੂੰ ਪਨਾਹ ਦਿੱਤੀ ਤੇ ਮਾਲਵੇ ਦੇ ਇਲਾਕੇ ਵਿੱਚ ਆਖਰ ਲੈ ਹੀ ਗਏ। ਹੁਣ ਲਾਲਾ ਦੌਲਤ ਰਾਏ ਆਪ ਕਹਿੰਦਾ ਕਿ ਜਿਹੜਾ ਹਿੰਦੂ ਆ ਨਾ, ਉਹ ਤਾਂ ਐਡਾ ਕਮੀਨਾ, ਇੰਨਾ ਅਹਿਸਾਨ ਫਰਾਮੋਸ਼ ਆ, ਇੰਨਾ ਅਕਿਰਤ ਘਾਣਾ ਹੈ ਕਿ ਉਹਨੇ ਤਾਂ ਗੁਰੂ ਸਾਹਿਬ ਨੂੰ ਜ਼ਹਿਰ ਦੇ ਦੇਣੀ ਸੀ ਜਾਂ ਫੌਜ ਨੂੰ ਫੜਾ ਦੇਣਾ। ਪਰ ਮੁਸਲਮਾਨਾਂ ਨੇ ਕਹਿੰਦਾ ਨਹੀਂ, ਇਹ ਕੰਮ ਕੀ। ਹੁਣ ਇਹੀ ਗੱਲ ਆਪਾਂ ਨੂੰ ਸਾਰੀ ਕੌਮ ਨੂੰ ਸਿੱਖਣ ਦੀ ਲੋੜ। ਹਿੰਦੂ ਕੌਣ ਆ, ਕੀ ਆ, ਇਹ ਗੱਲਾਂ ਜਿੰਨਾ ਟਾਈਮ ਆਪਾਂ ਆਪਦੇ ਖਾਨੇ 'ਚ ਨਹੀਂ ਪਾਉਂਦੇ, ਆਪਣਾ ਕੱਖ ਨਹੀਂ ਜੇ ਬਣਦਾ। ਜਿਹੜਾ ਸਿੱਖ ਪਿਛਲੇ 5 ਸਦੀਆਂ ਬੀਤ ਜਾਣ ਤੋਂ ਬਾਅਦ ਅੱਜ ਵੀ ਇਹ ਸਮਝੀ ਫਿਰਦਾ ਕਿ ਸਿੱਖ ਤਾਂ ਹਿੰਦੂ ਹੀ ਨੇ, ਗੁਰੂ ਸਾਹਿਬਾਨ ਹਿੰਦੂਆਂ ਦੀ ਰਾਖੀ ਲਈ ਖਾਲਸਾ ਸਾਜ ਗਏ, ਇਹ ਜੀ ਜਿਹੜਾ ਜਪਜੀ ਸਾਹਿਬ ਆ ਇਹ ਗੀਤਾ ਦਾ ਛੋਟਾ ਰੂਪ ਆ, ਗੁਰੂ ਗ੍ਰੰਥ ਸਾਹਿਬ 5ਵਾਂ ਵੇਦ ਆ, ਜਾਣੀ ਕਿ ਜਿਹੜੇ RSS ਦੇ ਸਿੱਖ ਬਣੇ ਫਿਰਦੇ ਆ, ਉਹਨਾਂ ਦੇ ਇਸ ਹਾਲਾਤ ਲਈ ਦੋਸ਼ੀ ਉਹ ਪ੍ਰਚਾਰਕ ਨੇ ਜਿਨ੍ਹਾਂ ਨੇ ਬਾਹਮਣਵਾਦ ਦਾ ਝੰਡਾ ਚੱਕਿਆ ਹੋਇਆ ਪਰ ਸਿੱਖੀ ਵਾਲਾ ਜਿਹੜਾ ਸਰੂਪ ਬਣਾਇਆ ਹੋਇਆ। ਬੇਅੰਤ ਇਹੋ ਜਿਹੇ ਰਾਗੀ, ਢਾਡੀ, ਕਥਾਕਾਰ, ਸਾਧ, ਬਾਬੇ ਤੇ ਹੋਰ ਲੋਕ ਜਿਹੜੇ
ਸਿੱਖੀ ਦੀ ਵਿਆਖਿਆ, ਸਿੱਖ ਇਤਿਹਾਸ ਅਤੇ ਸਿੱਖ ਫਲਸਫੇ ਦੀ ਵਿਆਖਿਆ ਹਿੰਦੂਤਵੀ ਨਜ਼ਰੀਏ ਤੋਂ ਕਰ ਰਹੇ ਨੇ, ਇਹ ਔਰੰਗਜ਼ੇਬ ਵਰਗਿਆਂ ਨਾਲੋਂ, ਜਸਪਤ ਰਾਏ ਤੇ ਲਖਪਤ ਰਾਏ, ਮੱਸੇ ਰੰਘੜ ਵਰਗਿਆਂ ਨਾਲੋਂ, ਨਾਦਰਾ ਤੇ ਅਬਦਾਲੀਆਂ ਨਾਲੋਂ ਵੀ ਜ਼ਿਆਦਾ ਖਤਰਨਾਕ ਨੇ। ਕਿਸੇ ਕੌਮ ਦਾ ਲੜਦਿਆਂ ਮਾਰਿਆ ਜਾਣਾ ਹੋਰ ਅਰਥ ਰੱਖਦਾ, ਪਰ ਕਿਸੇ ਬੰਦੇ ਨੂੰ ਖੜੇ ਖੜੋਤੇ ਨੂੰ ਉਹਦੇ ਧਰਮ ਤੋਂ ਡੇਗ ਦੇਣਾ, ਜਿਵੇਂ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਇਆ ਜਾ ਰਿਹਾ, ਇਹ ਜ਼ਿਆਦਾ ਖਤਰਨਾਕ ਗੱਲ ਹੁੰਦੀ ਹੈ। ਸੋ ਜਿਹੜਾ ਸਾਰੇ ਦੁਨੀਆ ਭਰ ਦੇ ਵਿੱਚ ਸਿੱਖੀ ਅਤੇ ਸਿੱਖਾਂ ਨੂੰ ਬਦਨਾਮ ਕਰਨ ਦਾ ਪ੍ਰੋਜੈਕਟ ਚੱਲ ਰਿਹਾ, ਤੇ ਜਿਹਦੇ ਵਿੱਚ ਆਹ ਵੀ ਗੱਲ ਆ ਕਿ ਨਿੱਕੀ ਨਿੱਕੀ ਗੱਲ ਲਈ ਸਿੱਖਾਂ ਨੂੰ ਕੰਮ ਲਾਇਆ ਜਾਵੇ। ਆ ਜਿਹੜਾ ਯੂਨੀਵਰਸਿਟੀ ਦੇ ਵਿੱਚ ਅੱਜ ਐਲਾਨ ਹੋਇਆ, ਇਹ 15 ਦਿਨ ਪਹਿਲਾਂ ਵੀ ਹੋ ਸਕਦਾ ਸੀ, ਪਰ ਇਹ ਤਾਂ ਕੀਤਾ ਗਿਆ ਕਿ ਦੁਨੀਆ ਭਰ ਦੇ ਵਿੱਚ ਲੋਕ ਕਹਿਣ ਕਿ ਸਿੱਖ ਨਿੱਕੀ ਨਿੱਕੀ ਗੱਲ ਤੇ ਮੋਰਚਾ ਲਾ ਲੈਂਦੇ ਆ, ਬਾਹਮਣ ਵਿਚਾਰੇ ਲਾਰੇ ਕੀ ਕਰਨ, ਫਿਰ ਬਾਅਦ ਚ ਉਹਨਾਂ ਨੂੰ ਮੰਨਣਾ ਪੈਂਦਾ। ਫਿਰ ਵਡਿਆਈ ਆਪਦੀ, ਇੱਕ ਪਾਸੇ ਸੁਨੀਲ ਜਾਖੜ ਵਰਗੇ, ਕੈਪਟਨ ਅਮਰਿੰਦਰ ਸਿੰਘ ਵਰਗੇ ਖੁਦ ਕਹਿੰਦੇ ਆ ਕਿ ਪੰਜਾਬ ਨਾਲ ਧੱਕਾ ਹੋ ਰਿਹਾ। ਸੁਨੀਲ ਜਾਖੜ ਬਾਹਮਣਾ ਦਾ, ਹਿੰਦੂਆਂ ਦਾ, ਕਾਂਗਰਸ ਦਾ ਲੀਡਰ, ਅੱਜ ਬੀਜੇਪੀ ਚ, ਉਹ ਵੀ ਮੰਨਦਾ ਕਿ ਚੰਡੀਗੜ੍ਹ ਪੰਜਾਬ ਦਾ, ਪਰ ਚੰਡੀਗੜ੍ਹ ਖੋਹਣ ਦੇ ਲਈ, ਪੰਜਾਬ ਦੇ ਦਰਿਆਈ ਜਿਹੜਾ ਹੱਕ ਨੇ ਉਹ ਖੋਹਣ ਦੇ ਲਈ, ਜਾਂ ਹੋਰ ਇਹ ਸਾਰਾ ਕੁਝ ਜਿਵੇਂ ਚੱਲ ਰਿਹਾ। ਅੱਜ ਗੱਲ ਚੱਲਦੀ ਚ ਜਦ ਕੈਪਟਨ ਦਾ ਨਾਂ ਆਇਆ, ਉਹਦੀ ਇੱਕ ਇੰਟਰਵਿਊ ਸੁਣੀ ਮੈਂ ਯਾਦਵਿੰਦਰ ਕਰਫਿਊ ਨਾਲ। ਉਹ ਕਹਿੰਦਾ ਜੀ ਦਰਬਾਰਾ ਸਿੰਘ ਨੇ ਸੰਤ ਭਿੰਡਰਾਂ ਵਾਲਿਆਂ ਨੂੰ ਟਰੱਕਾਂ ਦੇ ਟਰੱਕ ਅਸਾਲਟਾਂ ਦਰਬਾਰ ਸਾਹਿਬ ਭੇਜੀਆਂ। ਲੱਖ ਦੀ ਲਾਹਨਤ ਆ ਇਹੋ ਜਿਹੀ ਪੱਤਰਕਾਰਤਾ ਤੇ। ਯਾਦਵਿੰਦਰ ਕਰਫਿਊ ਸਮੇਤ ਹਰ ਉਹ ਬੰਦਾ ਦੋਸ਼ੀ ਆ ਜਿਹੜਾ ਇਸ ਝੂਠ ਨੂੰ ਸੱਚ ਮੰਨਦਾ। AK-47 1987 ਦੇ ਬੈਂਕ ਡਾਕੇ ਤੋਂ ਜਿਹੜਾ 5 ਕਰੋੜ 70 ਲੱਖ ਵਾਲਾ ਲੁਧਿਆਣੇ ਪਿਆ, ਉਦੋਂ ਬਾਅਦ ਵਿੱਚ ਸਿੱਖ ਸੰਘਰਸ਼ ਵਿੱਚ ਆਈ। 1947 ਤੋਂ ਪਹਿਲਾਂ ਜੇ ਅਸਾਲਟਾਂ ਦੇ ਟਰੱਕ ਦਰਬਾਰ ਸਾਹਿਬ ਆਏ ਹੁੰਦੇ, ਫਿਰ ਇਤਿਹਾਸ ਕੁਝ ਹੋਰ ਹੋਣਾ ਸੀ। ਕੈਪਟਨ ਅਮਰਿੰਦਰ ਸਿੰਘ ਪਤਾ ਨਹੀਂ ਕਿੱਥੋਂ ਲਿਆ ਕੇ ਇਹੋ ਜਿਹੀਆਂ ਗੱਲਾਂ, ਇੱਕ ਸਾਡੇ ਹੋਰ ਸਿੱਖ ਵਿਦਵਾਨ ਰੋੜੀ ਜਾਂਦੇ ਆ ਜੀ, ਕਹਿੰਦੇ ਬੱਬਰ ਖਾਲਸਾ ਵਾਲਿਆਂ ਕੋਲ ਸਰਕਾਰੀ ਰਫਲਾਂ ਹੁੰਦੀਆਂ ਸੀ 303 ਵਾਲੀਆਂ। ਸੱਚੀ ਗੱਲ ਇਹ ਆ ਕਿ ਸਿੰਘਾਂ ਕੋਲ ਉਸ ਮੌਕੇ ਬਹੁਤ ਥੋੜੇ ਜਿਹੇ ਹਥਿਆਰ ਸੀ ਦਰਬਾਰ ਸਾਹਿਬ ਦੇ ਹਮਲੇ ਮੌਕੇ। ਇਹ ਤਾਂ ਜਨਰਲ ਸਵੇਗ ਸਿੰਘ ਆ ਜਿਹੜਾ, ਉਹਦੀ ਰਣਨੀਤੀ ਤੇ ਸੱਚੇ ਪਾਤਸ਼ਾਹ ਦਾ ਓਟ ਆਸਰਾ। ਉਹ ਕੋਈ ਤਨਖਾਹਾਂ ਲੈ ਕੇ ਲੜਨ ਵਾਲੇ, ਜਾਨਾਂ ਬਚਾਉਣ ਵਾਲੇ ਸਿੱਖ ਥੋੜੀ ਸੀ। ਉਹ ਤਾਂ ਧਰਮ ਹੇਠ ਸੀਸ ਵਾਰਨ ਵਾਲੇ ਸੀ, ਜਿਨ੍ਹਾਂ ਨੂੰ ਚਾਹ ਸੀ ਕਿ ਅੱਜ ਆਪਣੀ ਕੌਮ, ਆਪਣੇ ਧਰਮ ਲਈ ਜਾਨਾਂ ਵਾਰਨ ਦਾ ਇੱਕ ਮੌਕਾ ਹਾਸਲ ਹੋ ਰਿਹਾ। ਸੋ ਇਹੋ ਜਿਹੇ ਮਾਹੌਲ ਵਿੱਚ ਉਹਨਾਂ ਸਿੱਖ ਯੋਧਿਆਂ ਦੀ ਸ਼ਾਨ ਨੂੰ ਘਟਾਉਣ ਵਾਲੀਆਂ ਗੱਲਾਂ ਕਰਨੀਆਂ ਕਿ ਦਰਬਾਰਾ ਸਿੰਘ ਨੇ ਅਸਲਾ ਭੇਜਤਾ, ਇਹ ਬਿਲਕੁਲ ਬੇਹੂਦਗੀ ਹੈ। ਖੈਰ, ਅੱਜ ਜਿਹੜਾ ਮਸਲਾ ਯੂਨੀਵਰਸਿਟੀ ਵਾਲਾ ਨਿਬੜਿਆ, ਇਹਦੇ ਨਾਲ ਹੀ ਇੱਕ ਹੋਰ ਜਿਹੜਾ ਮਸਲਾ ਸਾਹਮਣੇ ਆਇਆ ਕਿ SYL ਸਤਲੁਜ ਜਮਨਾ ਲਿੰਕ ਨਹਿਰ ਦੇ ਮਸਲੇ ਉੱਤੇ ਅੱਜ ਅਖਬਾਰਾਂ 'ਚ ਖਬਰ ਛਪੀ ਆ ਕਿ ਕੇਂਦਰ ਨੇ ਵਿਚੋਲਗੀ ਤੋਂ ਟਾਲਾ ਵੱਟ ਲਿਆ। ਹੁਣ ਇਹ ਖਬਰ ਜਦੋਂ ਬੰਦਾ ਪੜ੍ਹਦਾ, ਅਗਲਾ ਕਹਿੰਦਾ ਜੀ ਕਿੰਨੀ ਵਧੀਆ ਗੱਲ ਆ, ਚਲੋ ਇਹ ਤਾਂ ਵਿੱਚੋਂ ਨਿਕਲੇ, ਪਰ ਇਹ ਝੂਠ ਆ, ਇਹ ਹੋ ਹੀ ਨਹੀਂ ਸਕਦਾ। ਅਸਲ ਵਿੱਚ ਮੈਂ ਅੱਗੇ ਵੀ ਕਹਿਣਾ ਹੁੰਦਾ, ਜਦੋਂ ਤੁਸੀਂ ਲਾਲੇ ਨੂੰ, ਹਿੰਦੂ ਨੂੰ, ਬਾਹਮਣ ਨੂੰ ਇਹ ਮੰਨ ਲੈਂਦੇ ਹੋ ਨਾ ਵੀ ਇਹ ਤਾਂ ਬੜਾ ਮਾਸੂਮ ਆ, ਉਹ ਉਸ ਮੌਕੇ ਸਭ ਤੋਂ ਖਤਰਨਾਕ ਹੁੰਦਾ। ਸਿੱਖਾਂ ਨੂੰ, ਪੰਜਾਬ ਦੇ ਲੋਕਾਂ ਨੂੰ ਬਰਗਲਾਉਣ ਦੇ ਲਈ ਇਹ ਉਹ ਮੇਰੇ ਵੱਲ ਦੇਖਣ ਹੀ ਨਾ ਤੇ ਮੈਂ ਆਪਦਾ ਕੰਮ ਕਰ ਜਾ। ਇਹ ਜਿਹੜਾ ਮਸਲਾ ਕਿ ਜੀ ਪਾਣੀਆਂ ਦੇ ਮਸਲੇ ਤੇ ਹੁਣ ਕੇਂਦਰ ਦਖਲ ਨਹੀਂ ਦਊਗਾ, ਇਹ ਆਪਾਂ ਖਬਰ ਪੜ੍ਹਦੇ ਹਾਂ ਸਾਰੀ, ਪਰ ਮੈਂ ਕਿ ਤੁਹਾਨੂੰ ਗੱਲ ਦੱਸਣੀ ਚਾਹੁੰਦਾ, ਉਹ ਇਹ ਹੈ ਕਿ ਹਿਮਾਚਲ ਵਾਲੇ ਪਾਸਿਓਂ ਥੱਲੇ ਥੱਲੇ ਦੀ ਪੰਜਾਬ ਨੂੰ ਜਿਹੜਾ ਪਾਣੀ ਮਿਲਣਾ ਸੀ, ਉਹ ਰਾਹ 'ਚ ਹੀ ਲੁੱਟ ਕੇ ਕਿਵੇਂ ਇਹ ਬਣਾਉਣ ਦੇ ਲਈ ਕਿ ਸਰਸਵਤੀ ਪ੍ਰਗਟ ਹੋ ਗਈ ਜੀ, ਜਿਹੜੀ ਗੁਪਤ ਹੋਈ ਸੀਗੀ, ਇਹ ਇੱਕ ਪ੍ਰੋਜੈਕਟ ਚੱਲ ਰਿਹਾ। ਸੋ ਪੰਜਾਬ ਨੂੰ ਜਿਹੜਾ ਇੱਕ ਤਾਂ ਹੈਗਾ ਨਾ ਡੋਬੇ ਨਾ ਮਾਰਿਆ, ਜਿਵੇਂ ਐਤਕੀ ਹੜ੍ਹ ਲਿਆ ਕੇ, ਇੱਕ ਹੈਗਾ ਵੀ ਪੰਜਾਬ ਦਾ ਸੋਕਾ ਲਿਆਉਣਾ। ਇੱਕ ਹੋਰ ਕੰਮ ਚੱਲ ਰਿਹਾ ਬਈ ਪੰਜਾਬ ਨੂੰ 1950 ਤੋਂ ਜਾਂ 60 ਤੋਂ ਬਾਅਦ ਲਗਾਤਾਰ ਲੁੱਟਿਆ ਜਾ ਰਿਹਾ,
ਤੇ ਪਾਣੀਆਂ ਵਾਲੇ ਮਸਲੇ ਉੱਤੇ ਬਾਰ-ਬਾਰ ਕਮਿਸ਼ਨ ਬਣਾ ਕੇ ਜਾਂ ਕੁਝ ਹੋਰ ਚੱਕਰਾਂ 'ਚ ਗੱਲ ਅੱਗੇ ਲਪਕਾਈ ਜਾ ਰਹੀ ਹੈ। ਇੰਨੇ ਸਾਲਾਂ ਵਿੱਚ ਪੰਜਾਬ ਦਾ ਪਾਣੀ ਨਾਲੇ ਤਾਂ ਲਈ ਜਾਓ ਤੇ ਨਾਲੇ ਅਗਰ ਇਹਨੂੰ ਗਧੇ ਮੂਹਰੇ ਜਿਵੇਂ ਗਾਜਰ ਲਮਕਾਈ ਹੁੰਦੀ ਆ ਉਹ ਲਮਕਾਈ ਰੱਖੋ ਵੀ ਇੱਕ ਨਾ ਇੱਕ ਦਿਨ ਤਾਂ ਤੈਨੂੰ ਤੇਰੇ ਹੱਕ ਮਿਲ ਹੀ ਜਾਣੇ ਆ। ਸੋ ਇਹ ਬੜੇ ਤਰੀਕੇ ਨਾਲ ਇਹਨਾਂ ਦਿਨਾਂ ਦੇ ਵਿੱਚ ਤਾਂ ਪੰਜਾਬ ਮਰ ਰਿਹਾ ਨਾ, ਤੇ ਤਰ ਕੌਣ ਰਿਹਾ? ਉਹ ਹਰਿਆਣਾ ਤੇ ਰਾਜਸਥਾਨ ਜਿਨ੍ਹਾਂ ਦਾ ਕੋਈ ਹੱਕ ਹੀ ਨਹੀਂ। ਅੱਜ ਤੋਂ 20 ਸਾਲ ਬਾਅਦ ਜੇ ਇਹ ਗੱਲ ਹੋ ਵੀ ਜਾਵੇ ਕਿ ਜੀ ਪੰਜਾਬ ਦੇ ਪਾਣੀਆਂ ਤੇ ਤਾਂ ਇਕੱਲਾ ਪੰਜਾਬ ਦਾ ਹੱਕ ਆ, ਫੇਰ ਲਾਲੇ ਹੱਸਿਆ ਕਰਨਗੇ, ਸਾਰੇ ਦੁਨੀਆ ਭਰ ਦੇ ਆਪਣੇ ਤੇ ਤਾੜੀਆਂ ਮਾਰਿਆ ਕਰਨਗੇ ਲੋਕ। ਆ ਫਿਰਦੇ ਆ ਵੀ ਉਹ ਪੰਜਾਬ ਲਈ ਫਿਰਦੇ ਆ ਜਿੱਥੇ ਪਾਣੀ ਦੀ ਬੂੰਦ ਨਹੀਂ, ਤੇ ਉਦੋਂ ਇਹ ਲੜਦੇ ਹੀ ਰਹੇ ਜਦੋਂ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਸੀ। ਅੱਜ ਸਾਡੇ ਉਹ ਸਿਆਸੀ ਭਲਵਾਨ ਕਿੱਥੇ ਮਰੇ ਹੋਏ ਨੇ ਜਿਨ੍ਹਾਂ ਨੇ ਹਰ ਸਾਲ ਇੱਕੋ ਹੀ ਡੁਗਡੁਗੀ ਖੜਕਾਉਣੀ ਹੁੰਦੀ ਆ ਵੀ ਪਾਣੀਆਂ ਦਾ ਇੱਕ ਵੀ ਕਤਰਾ ਬਾਹਰ ਨਹੀਂ ਜਾਣ ਦੇਵਾਂਗੇ। ਪਾਣੀ ਤਾਂ ਜਾ ਰਿਹਾ, ਇੱਕ ਪਾਸੇ ਪਾਣੀ ਲੁੱਟਿਆ ਜਾ ਰਿਹਾ, ਇੱਕ ਪਾਸੇ ਇਹ ਡੁਗਡੁਗੀ ਖੜਕਾਈ ਜਾਂਦੇ ਆ ਕਿ ਜੀ ਪੰਜਾਬ ਦਾ ਪਾਣੀ ਨਹੀਂ ਜਾਣ ਦੇਵਾਂਗੇ। ਖੈਰ ਅੱਜ ਜਿਹੜੀ ਖਬਰ ਆ ਇਹ ਪੜ੍ਹੀਏ। ਕੇਂਦਰ ਸਰਕਾਰ ਹੁਣ ਸਤਲੁਜ ਜਮਨਾ ਲਿੰਕ ਨਹਿਰ ਦੇ ਮਾਮਲੇ ਤੇ ਪੰਜਾਬ ਤੇ ਹਰਿਆਣਾ ਦਰਮਿਆਨ ਵਿਚੋਲਗੀ ਤੋਂ ਪੈਰ ਖਿੱਚਣ ਲੱਗੀ ਹੈ। ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਹਿੱਤ ਕੇਂਦਰ ਆਪਣੀ ਅਗਵਾਈ 'ਚ ਪੰਜਾਬ ਹਰਿਆਣਾ ਦਰਮਿਆਨ 5 ਗੇੜ ਦੀ ਦਵੱਲੀ ਵਾਰਤਾ ਕਰਾ ਚੁੱਕਾ ਹੈ, ਜਿਸ ਦਾ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹੋਣ ਕਾਰਨ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸਿਆਸੀ ਨਜ਼ਰੀਏ ਤੋਂ ਬੋਝ ਕੇ ਪੈਰ ਧਰਨ ਲੱਗੀ। ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਚੰਡੀਗੜ੍ਹ ਨੂੰ ਰਾਸ਼ਟਰਪਤੀ ਦੇ ਸਿੱਧੇ ਕੰਟਰੋਲ ਹੇਠ ਕਰਨ ਲਈ ਕਦਮ ਚੁੱਕੇ ਸਨ, ਜਿਸ ਦਾ ਪੰਜਾਬ 'ਚ ਸਖਤ ਵਿਰੋਧ ਹੋਇਆ। ਨਤੀਜੇ ਵਜੋਂ ਕੇਂਦਰ ਨੂੰ ਪਿਛਾਂਹ ਹਟਣਾ ਪਿਆ। ਪਾਣੀਆਂ ਦੇ ਮਾਮਲੇ ਤੇ ਵੀ ਹੁਣ ਕੇਂਦਰ ਕਿਸੇ ਸਿਆਸੀ ਪੰਗੇ 'ਚ ਪੈਣ ਤੋਂ ਬਚਦਾ ਨਜ਼ਰ ਆ ਰਿਹਾ। ਉੱਤਰੀ ਜ਼ੋਨਲ ਕੌਂਸਲ ਦੀ ਫਰੀਦਾਬਾਦ 'ਚ 17 ਨਵੰਬਰ ਨੂੰ ਹੋਈ ਮੀਟਿੰਗ 'ਚ ਦਰਿਆਈ ਪਾਣੀਆਂ ਨਾਲ ਸੰਬੰਧਿਤ ਸਾਰੇ ਮੁੱਦੇ ਕੇਂਦਰੀ ਗ੍ਰਹਿ ਮੰਤਰਾਲੇ ਅਮਿਤ ਸ਼ਾਹ ਨੇ ਮੁਲਤਵੀ ਕਰ ਦਿੱਤੇ ਹਨ। ਹੁਣ ਕੇਂਦਰੀ ਜਲ ਸ਼ਕਤੀ ਮੰਤਰੀ CR ਪਾਟਲ ਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਦੋਵੇਂ ਸੂਬੇ ਸਤਲੁਜ ਜਮਨਾ ਲਿੰਕ ਨਹਿਰ ਦੇ ਮਾਮਲੇ ਤੇ ਪੰਜਾਬ 'ਚ ਮੀਟਿੰਗ ਕਰਨ ਤੇ ਇਸ ਮਸਲੇ ਨੂੰ ਆਪਸੀ ਸਹਿਯੋਗ ਨਾਲ ਨਜਿੱਠਣ। ਪਾਟਲ ਨੇ ਲਿਖਿਆ ਕਿ ਕੇਂਦਰ ਸਰਕਾਰ ਦੋਵੇਂ ਸੂਬਿਆਂ ਨੂੰ ਲੋੜੀਂਦਾ ਸਹਿਯੋਗ ਵੀ ਦੇਵੇਗਾ। ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ 5 ਅਗਸਤ ਨੂੰ ਕੇਂਦਰ ਦੀ ਅਗਵਾਈ ਹੇਠ ਦੋਵੇਂ ਸੂਬਿਆਂ ਦੀ ਮੁੱਖ ਮੰਤਰੀਆਂ ਦੀ ਇਸ ਮਾਮਲੇ ਤੇ ਹੋਈ ਮੀਟਿੰਗ ਦੇ ਹਵਾਲੇ ਨਾਲ ਕਿਹਾ ਕਿ ਦੋਵੇਂ ਸੂਬਿਆਂ ਨੇ ਹਾਂ ਪੱਖੀ ਭਾਵਨਾ ਨਾਲ ਅੱਗੇ ਵਧਣ ਤੇ ਸਹਿਮਤੀ ਜਤਾਈ ਸੀ, ਜਿਸ ਕਰਕੇ ਦੋਵੇਂ ਸੂਬਿਆਂ ਨੂੰ ਹੁਣ ਆਪਣੀਆਂ ਤਜਵੀਜ਼ਾਂ ਤੇ ਚਰਚਾ ਰਾਹੀਂ ਦਵੱਲੀ ਵਾਰਤਾ ਕਰਨੀ ਚਾਹੀਦੀ ਹੈ। ਦੂਜੇ ਪਾਸੇ ਮਾਹਿਰਾਂ ਮੁਤਾਬਕ ਹੁਣ ਜਦੋਂ ਕੇਂਦਰ ਨੇ ਦੋਵੇਂ ਸੂਬਿਆਂ 'ਚ ਵਿਚੋਲਗੀ ਤੋਂ ਕਿਨਾਰਾ ਕਰ ਲਿਆ ਹੈ ਤਾਂ ਕਿਸੇ ਵੀ ਸੂਰਤ ਵਿੱਚ ਪੰਜਾਬ ਗੱਲਬਾਤ ਲਈ ਖੁਦ ਪਹਿਲ ਕਦਮੀ ਨਹੀਂ ਕਰੇਗਾ। ਨੇੜ ਭਵਿੱਖ 'ਚ ਇਸ ਮਾਮਲੇ ਦੇ ਕਿਸੇ ਤਣ ਪੱਤਣ ਲੱਗਣ ਦੀ ਸੰਭਾਵਨਾ ਨਹੀਂ ਹੈ। ਸੋ ਇਹ ਜਿਹੜੀ ਗੱਲ ਆ ਕਿ ਪੰਜਾਬ ਦਾ SYL ਦਾ ਮੁੱਦਾ ਇਹ ਹੁਣ ਸਦਾ ਲਈ ਇੱਕ ਵਾਰੀ ਲੰਘ ਗਿਆ। ਪਾਣੀ ਅਗਲੇ ਲੁੱਟ ਰਹੇ ਨੇ, ਉਹਨਾਂ ਨੂੰ ਕੀ ਜੀ, ਚਾਹੇ 10 ਸਾਲ ਨਾ ਮੁੱਕੇ, ਚਾਹੇ 10 ਸਾਲ ਕੇ 1000 ਸਾਲ ਨਾ ਮੁੱਕੇ, ਪਾਣੀ ਅਗਲੇ ਲੁੱਟ ਰਹੇ ਨੇ। ਸੋ ਇਸ ਮਾਹੌਲ ਦੇ ਵਿੱਚ ਜਦੋਂ ਹਰ ਗੱਲ 'ਚ ਦਿੱਲੀ ਤੇ ਇੰਡੀਆ ਪੂਰੀ ਤਰ੍ਹਾਂ ਜੇਤੂ ਪੋਜੀਸ਼ਨ 'ਚ ਤੇ ਅਸੀਂ ਪੰਜਾਬ ਤੇ ਪੰਥ ਹਰ ਵਾਰੀ ਸਾਡੇ ਪੱਲੇ ਕੱਖ ਨਹੀਂ, ਸਾਡਾ ਸਾਰਾ ਕੁਝ ਲੁੱਟਿਆ ਜਾ ਰਿਹਾ। ਇਸ ਮਾਹੌਲ ਲਈ ਸਾਡੀ ਲੀਡਰਸ਼ਿਪ, ਸਾਡੀ ਧਾਰਮਿਕ ਅਤੇ ਸਿਆਸੀ ਲੀਡਰਸ਼ਿਪ ਦੋਸ਼ੀ ਹੈ। ਤੇ ਜਿਹੜੇ ਨੌਜਵਾਨ ਸਿਰਾਂ ਤੇ ਖੱਫਣ ਬੰਨ ਕੇ ਮੈਦਾਨ 'ਚ ਨਿਕਲੇ ਸੀ, ਜਿਨ੍ਹਾਂ ਦੀ ਦ੍ਰਿੜਤਾ, ਜਿਨ੍ਹਾਂ ਦੀ ਸਿਦਕ ਦੇ ਉੱਤੇ ਕਿਸੇ ਨੂੰ ਕੋਈ ਇਤਰਾਜ਼ ਜਾਂ ਨਹੀਂ ਸੀ, ਉਹ ਸਾਰੇ ਦੇ ਸਾਰੇ ਆਪਾਂ ਜੋ ਹੋਇਆ ਉਹ ਆਪਣਾ ਇਤਿਹਾਸ ਆ, ਕੀ ਕਰਾਂਗੇ। ਸੋ ਇਸੇ ਮਾਹੌਲ ਵਿੱਚ ਆਪਾਂ ਕਹਿੰਦੇ ਆ ਕਿ ਸਾਨੂੰ ਬਹੁਤ ਹੀ ਜ਼ਿਆਦਾ ਇਹਨਾਂ ਮਸਲਿਆਂ ਦੇ ਉੱਤੇ ਧਿਆਨ ਧਰਨਾ ਚਾਹੀਦਾ, ਇੰਟਰਨੈਸ਼ਨਲ ਲੈਵਲ ਤੇ ਦਬਾਅ ਬਣਾਉਣਾ ਚਾਹੀਦਾ। ਜਿਹੜਾ ਕੋਈ ਵੀ ਸਿੱਖ ਦੁਨੀਆ ਦੇ ਕਿਸੇ ਵੀ ਕੋਨੇ 'ਚ ਬਹਿ ਕੇ, ਕਈ ਇੱਥੇ ਕਹਿੰਦੇ ਰਹਿੰਦੇ ਆ ਕਿ ਪੰਜਾਬ ਆਓ ਜੀ, ਪੰਜਾਬ ਚੱਲੋ ਜੀ, ਇਹ ਸਾਰੀਆਂ ਗੱਲਾਂ ਦਾ ਕੋਈ ਅਰਥ ਨਹੀਂ। ਇਹਦੇ ਪੰਜਾਬ 'ਚ ਜਿਹੜੇ ਹੈਗੇ ਆ ਉਹ ਕੰਮ ਕਰ ਰਹੇ ਨੇ ਖਾਲਿਸਤਾਨ ਦੇ ਲਈ, ਪੰਥ ਦੀ ਚੜ੍ਹਦੀ ਕਲਾ ਲਈ, ਪੰਜਾਬ ਦੇ ਹੱਕਾਂ ਦੀ ਰਾਖੀ ਲਈ। ਦੁਨੀਆ ਭਰ ਦੇ ਵਿੱਚ ਜਿੱਥੇ ਵੀ ਬਹਿ ਕੇ ਤੁਸੀਂ ਕੰਮ ਕਰ ਸਕਦੇ ਹੋ, ਵਧੀਆ ਹੀ ਵਧੀਆ।
खैर अगला जिहड़ा मुद्दा आपां नित विचारदे हां नौवें पातशाह की शहादत नाल संबंधित, ਉਹਦੇ ਵਿੱਚ ਅੱਜ एक नुकता जिहड़ा ਉਹ ਸਾਂਝਾ करके फिर आपां अगे वधांगे। ਉਹ है कि जदों गुरु नानक पातशाह मटन गए, ਉੱਥੇ बीज बहाड़े के स्थान ते एक विद्वान पंडित ब्रह्मदास नाल विचार वटांदरा होया सी। ਉਹ ब्रह्मदास फिर सिक्खी का प्रचारक बन गए। सो इस ब्रह्मदास ने अपने परिवार नूं ते होर लोकां नूं सिੱਖੀ नाल जोड़िया। जदों मुगल बादशाह औरंगजेब ने कट्टड़ मजहबी नीति तहत इस्लाम का झंडा फहराउण दे लई सूबिਆਂ ਨੂੰ ਹਦਾਇਤਾਂ ਕੀਤੀਆਂ, ਤਾਂ ਕਸ਼ਮੀਰ ਦੇ ਵਿੱਚ ਵੀ ਉੱਥੇ ਜਿਹੜਾ ਹਾਕਮ ਸੀ ਉਹਨੇ ਇਫਤਿਖਾਰ ਖਾਨ ਉਹਨੇ ਜ਼ੁਲਮ ਕੀਤਾ ਕਿ ਲੋਕਾਂ ਨੂੰ ਜਿਹੜਾ ਮੁਸਲਮਾਨ ਬਣਾਉਣਾ। 1675 ਨੂੰ ਬਹੁਤ ਸਾਰੇ ਕਸ਼ਮੀਰੀ ਪੰਡਤ ਕਹਿੰਦੇ ਇਕੱਠੇ ਹੋਏ ਮਟਨ ਦੇ ਵਿੱਚ, ਤੇ ਇਸ ਇਕੱਠ ਵਿੱਚ ਸਿੱਖ ਪ੍ਰਚਾਰਕ ਬ੍ਰਹਮਦਾਸ ਦਾ ਪੋਤਰਾ ਪੰਡਤ ਕਿਰਪਾ ਰਾਮ ਦੱਤ ਉਹ ਵੀ ਹਾਜ਼ਰ ਸੀ। ਤੇ ਪੰਡਤ ਕਿਰਪਾ ਰਾਮ ਦੱਤ ਜਿਹੜਾ ਉਹਦੇ ਬਾਰੇ ਆਪਾਂ ਸਪਸ਼ਟ ਹੋ ਜਾਈਏ ਕਿ ਜਿਹੜਾ ਬ੍ਰਹਮਦਾਸ ਸੀ ਉਹਦਾ ਪੁੱਤਰ ਅੜੂ ਰਾਏ ਸੀ, ਉਹ ਗੁਰੂ ਹਰ ਰਾਏ ਜੀ ਵੇਲੇ ਸਿੱਖ ਰਿਹਾ, ਤੇ ਇਸ ਤੋਂ ਬਾਅਦ ਵਿੱਚ ਇਹ ਪੰਡਤ ਕਿਰਪਾ ਰਾਮ ਦੱਤ। ਸੋ 29 ਅਗਸਤ 1670 ਨੂੰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪਰਿਵਾਰ ਨੂੰ ਹੋਰ ਸਿੱਖਾਂ ਨੂੰ ਪਟਨੇ ਤੋਂ ਪੰਜਾਬ ਭੇਜਿਆ। ਉਸ ਕਾਫਲੇ ਵਿੱਚ ਹੋਰਨਾਂ ਦੇ ਨਾਲ ਇਹ ਜਿਹੜਾ ਕਿਰਪਾ ਰਾਮ ਦੱਤ ਆ ਇਹ ਵੀ ਸੀ। ਸੋ ਇਹ ਜਿਹੜਾ ਕਿਰਪਾ ਰਾਮ ਦੱਤ ਵਾ ਇਹ ਗੁਰੂ ਘਰ ਨਾਲ, ਗੁਰੂ ਪਰਿਵਾਰ ਨਾਲ ਬੜੇ ਲੰਮੇ ਅਰਸੇ ਤੋਂ ਵਿਚਰਦਾ ਆ ਰਿਹਾ ਸੀ। ਜਦੋਂ ਮਟਨ ਦੇ ਵਿੱਚ ਇਕੱਠ ਹੋਇਆ ਤਾਂ ਸਾਰਿਆਂ ਨੇ ਇਹਨੂੰ ਆਖਿਆ ਤੇ ਇਹਨੇ ਉਹਨਾਂ ਨੂੰ ਨਾਲ ਲੈ ਕੇ ਜਿਹੜਾ ਅਨੰਦਪੁਰ ਸਾਹਿਬ ਆ ਕੇ ਗੁਰੂ ਘਰ ਦੇ ਵਿੱਚ ਪੁਕਾਰ ਕਰਨ ਦਾ ਜਿਹੜਾ ਉਹ ਬਣਾਇਆ। ਇਹ ਇਤਿਹਾਸ ਤਾਂ ਆਪਾਂ ਸਾਰੇ ਜਾਣਦੇ ਹੀ ਆ ਕਿ ਕਿਵੇਂ ਕਸ਼ਮੀਰੀ ਪੰਡਤ ਅਨੰਦਪੁਰ ਸਾਹਿਬ ਆਉਂਦੇ ਆ ਤੇ ਕਿਵੇਂ ਇੱਥੇ ਆ ਕੇ ਉਹ ਪੁਕਾਰ ਕਰਦੇ ਆ। ਉਸ ਤੋਂ ਬਾਅਦ ਵਿੱਚ ਜਿਹੜਾ ਇਹ ਕਿਰਪਾ ਰਾਮ ਦੱਤ ਹੁਣੀ ਜਾਂ ਹੋਰ ਇਹ ਤਾਂ ਇੱਥੇ ਰਹਿ ਪਏ, ਬਾਕੀ ਚਲੇ ਗਏ ਆਪੋ ਆਪਣੇ ਸਥਾਨਾਂ ਨੂੰ ਜਦੋਂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਹੋ ਗਈ। ਤਾਂ ਇਹ ਜਿਹੜੇ 16 ਮੁਖੀ ਪੰਡਤਾਂ ਦਾ ਕਾਫਲਾ ਅਨੰਦਪੁਰ ਸਾਹਿਬ ਆਇਆ ਸੀ ਮਟਨ ਤੋਂ, ਇਹਨਾਂ ਦੇ ਵਿੱਚ ਹੀ ਇੱਕ ਗੰਗੂ ਨਾਂ ਦਾ ਰਸੋਈਆ ਸੀ ਜਿਹੜਾ ਕਿਸੇ ਹੋਰ ਜਿਹੜੇ ਇਹ ਆਏ ਸੀ ਬ੍ਰਾਹਮਣ ਕਸ਼ਮੀਰ ਤੋਂ ਪੰਡਤ, ਉਹਨਾਂ ਵਿੱਚੋਂ ਕਿਸੇ ਦਾ ਰਸੋਈਆ ਸੀ। ਜਿਹੜਾ ਸਾਡੇ ਚੱਲਦਾ ਆ ਰਿਹਾ ਨਾ ਕਿ ਗੁਰੂ ਘਰ ਦਾ ਰਸੋਈਆ ਸੀ, ਇਹ ਗੱਲ ਬਹੁਤੀ ਜ਼ਿਆਦਾ ਜਾਇਜ਼ ਨਹੀਂ ਮੰਨੀ ਜਾ ਸਕਦੀ। ਗੁਰੂ ਸਾਹਿਬ ਕਿਸੇ ਨੂੰ ਖਾਸ ਬ੍ਰਾਹਮਣ ਹੋਣ ਕਰਕੇ ਤਾਂ ਨਹੀਂ ਰਸੋਈਆ ਰੱਖਦੇ ਸੀ, ਕਿਉਂਕਿ ਫਿਰ ਤਾਂ ਲੋਕਾਂ ਨੇ ਕਹਿਣਾ ਸੀ ਕਿ ਤੁਸੀਂ ਤਾਂ ਸੁੱਚ ਭਿੱਟ ਜਾਤ ਪਾਤ ਨੂੰ ਮੰਨਦੇ ਨਹੀਂ। ਸੋ ਸੱਚਾਈ ਇਹ ਆ ਕਿ ਉੱਥੇ ਬਹੁਤ ਸਾਰੇ ਗੁਰੂ ਕੇ ਲੰਗਰ ਜਿਹੜੇ ਲੱਗਦੇ ਰਹਿਣਗੇ ਜਾਂ ਉੱਥੇ ਕੋਈ ਹੋਰ ਪ੍ਰਬੰਧ ਦੇ ਵਿੱਚ ਉਹ ਰਸੋਈਆ ਤਾਂ ਹੋ ਸਕਦਾ, ਪਰ ਉਹ 10ਵੇਂ ਪਾਤਸ਼ਾਹ ਦਾ ਜਾਂ 9ਵੇਂ ਪਾਤਸ਼ਾਹ ਦੇ ਵੇਲੇ ਕਹੀਏ ਵੀ ਰਸੋਈਆ ਸੀ, ਇਹ ਗੱਲ ਬਿਲਕੁਲ ਗਲਤ ਹੈ। ਸੋ ਉਹ ਜਿਹੜੇ ਕਸ਼ਮੀਰੀ ਪੰਡਤ ਆਏ ਨੇ ਉਹਨਾਂ ਦੇ ਨਾਲ ਜ਼ਰੂਰ ਗੰਗੂ ਆਇਆ ਤੇ ਉਹ ਕਿਸੇ ਕਸ਼ਮੀਰੀ ਪੰਡਤਾਂ ਦੇ ਵਿੱਚੋਂ ਕਿਸੇ ਪੰਡਤ ਦਾ ਰਸੋਈਆ ਸੀ ਤੇ ਇੱਥੇ ਬਾਅਦ ਚੋਂ ਰਹਿਣ ਲੱਗਿਆ ਅਨੰਦਪੁਰ ਸਾਹਿਬ। ਜਦੋਂ 9ਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਖਾਲਸਾ ਪੰਥ ਦੀ ਸਿਰਜਣਾ ਹੋਈ ਤਾਂ ਪੰਡਤ ਕਿਰਪਾ ਰਾਮ ਦੱਤ ਪੰਡਤ ਕਿਰਪਾ ਸਿੰਘ ਬਣ ਗਿਆ, ਉਹ ਸਿੰਘ ਸੱਜ ਗਿਆ ਸੀ। ਤੇ ਉਸ ਤੋਂ ਬਾਅਦ ਵਿੱਚ ਇਸ ਗੱਲ ਤੋਂ ਕਿ ਜੀ ਇਹ ਤਾਂ ਸਾਰਿਆਂ ਨੂੰ ਸੁੱਚ ਭਿੱਟ ਜਾਤ ਪਾਤ, ਇਹ ਤੋਂ ਜਿਵੇਂ ਹਿੰਦੂ ਪਹਾੜੀ ਰਾਜੇ ਦੁਖੀ ਹੋਏ 10ਵੇਂ ਪਾਤਸ਼ਾਹ ਤੋਂ, ਉਵੇਂ ਗੰਗੂ ਵਰਗੇ ਵੀ ਇਹ ਸਾਰੇ ਕਾਸੇ ਨੂੰ ਛੱਡ ਕੇ ਇੱਥੋਂ ਨਿਕਲ ਗਏ। ਤੇ ਉਹਦਾ ਇਤਿਹਾਸ ਵਿੱਚ ਅੱਗੇ ਆ ਕੇ ਜ਼ਿਕਰ ਫਿਰ ਉਦੋਂ ਆਉਂਦਾ ਜਦੋਂ ਜੰਗੀ ਮਾਹੌਲ ਦੇ ਵਿੱਚ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਉਹਦੇ ਕੋਲ ਆ ਜਾਂਦੇ ਤੇ ਉਹਨਾਂ ਨੂੰ ਉਹ ਲਿਆਉਂਦਾ ਆਪਦੇ ਪਿੰਡ ਸਹੇੜੀ ਮਰਿੰਡੇ ਕੋਲ। ਮੁਗਲ ਫੌਜਾਂ ਨੇ ਜਦੋਂ ਇਸ ਇਲਾਕੇ ਦੇ ਵਿੱਚ ਐਡਾ ਜ਼ੁਲਮ ਕੀਤਾ ਹੋਵੇ, ਇੰਨਾ ਮਾਹੌਲ ਗਲਤ ਹੋਵੇ, ਤਾਂ ਉਸ ਮਾਹੌਲ ਦੇ ਵਿੱਚ ਆਪਾਂ ਹੁਣੇ ਗੱਲ ਕਰਕੇ ਹਟੇ ਆਂ ਬਈ ਲਾਰਾ ਦੌਲਤ ਰਾਏ ਕਹਿੰਦਾ ਵੀ ਜਿਹੜੇ ਜਿਹੜੇ ਮੁਸਲਮਾਨ ਕੋਲ ਉਹ ਗਏ ਉਹਨਾਂ ਨੇ ਤਾਂ ਸਾਥ ਦਿੱਤਾ 10ਵੇਂ ਪਾਤਸ਼ਾਹ ਦਾ, ਸਿੱਖਾਂ ਦਾ, ਪਰ ਇਹਨੇ ਆਪ ਲਿਖਿਆ ਲਾਲੇ ਨੇ ਕਿ ਜੀ ਜੇ ਕਿਤੇ ਉਹ ਕਿਸੇ ਹਿੰਦੂ ਕੋਲੇ ਚਲੇ ਜਾਂਦੇ ਫਿਰ ਉਹਨੇ ਗਦਾਰੀ ਕਰਨੀ ਸੀ। ਸੋ ਆਹ ਜਿਹੜੀ ਗੰਗੂ ਨੇ ਗਦਾਰੀ ਕੀਤੀ ਆ ਉਹ ਲਾਲਾ ਦੌਲਤ ਰਾਏ ਨੇ ਆਪਦੇ ਲਫ਼ਜ਼ਾਂ 'ਚ ਪਹਿਲਾਂ ਹੀ
ਸਪਸ਼ਟ ਕੀਤਾ ਹੋਇਆ ਵੀ ਇਹ ਅਕਿਰਤ ਕਹਾਣੀ ਨੇ। ਕੋਈ ਉਹਨੇ ਸ਼ਰਮ ਨਹੀਂ ਕੀਤੀ ਗੰਗੂ ਨੇ ਗਦਾਰੀ ਕਰਨ ਲੱਗਿਆਂ ਕਿ ਜੀ ਇਹਨਾਂ ਨੇ 9ਵੇਂ ਪਾਤਸ਼ਾਹ ਨੇ ਜਾਂ 6ਵੇਂ ਪਾਤਸ਼ਾਹ ਨੇ ਸਾਡੇ ਧਰਮ ਲਈ ਹਿੰਦੂਆਂ ਲਈ ਕੀ ਕੁਛ ਕੀਤਾ ਹੋਇਆ। ਸੋ ਇਹਨੇ ਉਹਨਾਂ ਨੂੰ ਗ੍ਰਿਫਤਾਰ ਕਰਵਾਤਾ। ਜਿਹੜਾ ਧਨ ਮਾਲ ਸੀ ਜਾਂ ਕੋਲੇ ਮਾੜਾ ਮੋਟਾ ਸੋਨਾ ਚਾਂਦੀ ਗੁਰੂ ਸਾਹਿਬ ਦੇ ਪਰਿਵਾਰ ਕੋਲੇ ਸੀ ਉਹ ਉਹਨੇ ਆਪ ਰੱਖ ਲਿਆ ਤੇ ਮਰਿੰਡੇ ਦੇ ਹਾਕਮਾਂ ਨੂੰ ਸੂਹ ਦੇਤੀ। ਜਿਨ੍ਹਾਂ ਸੂਬੇ ਸਰਹੰਦ ਨੇ ਵਜ਼ੀਰ ਖਾਨ ਨੇ ਇਸਲਾਮ ਕਬੂਲ ਕਰਵਾਉਣ ਦੇ ਲਈ ਸਾਹਿਬਜ਼ਾਦਿਆਂ ਤੇ ਬੜਾ ਜ਼ੁਲਮ ਕੀਤਾ। ਉੱਥੇ ਸੁੱਚਾ ਆਨੰਦ ਵਰਗਿਆਂ ਨੇ ਜੋ ਬ੍ਰਾਹਮਣਵਾਦ ਦਾ ਝੰਡਾ ਚੱਕਿਆ ਉਹ ਆਪਣੇ ਸਭ ਦੇ ਸਾਹਮਣੇ ਹੈ। ਖੈਰ ਇਸ ਤੋਂ ਬਾਅਦ ਵਿੱਚ ਅੱਗੇ ਇਹ ਘਟਨਾ ਕੀ ਵਾਪਰੀ ਇਹਦੇ ਬਾਰੇ ਆਪਾਂ ਕੱਲ ਨੂੰ ਚਰਚਾ ਕਰਾਂਗੇ। ਇਹ ਲੰਮਾ ਚੌੜਾ ਗੰਗੂ ਬਾਹਮਣ ਦਾ ਇਤਿਹਾਸ ਆ ਜਿਹੜਾ ਨਹਿਰੂ ਤੱਕ ਆਉਂਦਾ ਉਹ ਕੱਲ ਨੂੰ ਆਪਾਂ ਇੱਥੇ ਚਰਚਾ ਕਰਾਂਗੇ। ਹੁਣ ਇੱਥੇ ਸਮਾਪਤੀ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।